ਜੀ ਸਾਰੇ ਦੋਸਤਾਂ ਨੂੰ ਜੀ ਆਇਆਂ ਨੂੰ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ। ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਹੁੰਦਾ ਹਰ ਟਿਊਜ਼ਡੇ ਨੂੰ, ਸਿਟੀ ਐਜ਼ ਇਟ ਵਾਸ, ਸ਼ਹਿਰਾਂ ਦੀ ਤਾਰੀਖ, ਸ਼ਹਿਰ ਕੀ ਸਨ ਤੇ ਕੀ ਨੇ, ਉਹਨਾਂ ਤੇ ਗੱਲਬਾਤ ਲੈ ਕੇ ਅਸੀਂ ਮੰਗਲ ਵਾਲੇ ਦਿਨ ਆਪਣੇ ਬਹੁਤ ਸੀਨੀਅਰ ਸਕਾਲਰਸ ਦੇ ਨਾਲ ਆਨੇ। ਤੇ ਇਹਦਾ ਤਰੀਕਾਕਾਰ ਇਹ ਹੋਇਆ ਹੈ ਕਿ ਇੱਕ ਸ਼ਹਿਰ ਈਸਟ ਪੰਜਾਬ ਦਾ ਔਰ ਇੱਕ ਸ਼ਹਿਰ ਵੈਸਟ ਪੰਜਾਬ ਦਾ ਅਸੀਂ ਕਰਨੇ ਆ। ਸੋ ਅੱਜ ਅਸੀਂ ਈਸਟ ਪੰਜਾਬ ਦਾ ਜਿਹੜਾ ਹੈ ਉਹ ਸ਼ਹਿਰ ਤੇ ਗੱਲਬਾਤ ਕਰਾਂਗੇ। ਜਿਹੜੇ ਦੋਸਤ ਵੇਖ ਰਹੇ ਨੇ ਪਲੀਜ਼ ਉਹਨਾਂ ਨੂੰ ਰਿਕੁਐਸਟ ਹੈ ਕਿ ਇਹ ਵੀਡੀਓ ਨੂੰ ਸ਼ੇਅਰ ਕਰ ਦੇਣ ਔਰ ਦੂਸਰਿਆਂ ਨੂੰ ਵੀ ਦੇਣ ਤਾਂ ਕਿ ਲੋਕ ਆ ਜਾਣ ਔਰ ਅਸੀਂ ਬਕਾਇਦਾ ਫਿਰ ਆਪਣਾ ਜਿਹੜਾ ਹੈ ਪ੍ਰੋਗਰਾਮ ਦਾ ਆਗਾਜ਼ ਕਰ ਸਕੀਏ। ਅੱਜ ਅਸੀਂ ਜਿਸ ਸ਼ਹਿਰ ਤੇ ਗੱਲਬਾਤ ਕਰਨ ਜਾ ਰਹੇ ਹਾਂ, ਜਿਹਦੇ ਤੇ ਸਾਨੂੰ ਅੱਜ ਬਹੁਤ ਸੀਨੀਅਰ ਸਕਾਲਰ ਨੇ ਜੁਆਇਨ ਕੀਤਾ ਹੈ, ਉਹ ਕੋਟਕਪੂਰਾ ਫਰੀਦਕੋਟ ਦੇ ਨਾਲ ਲੱਗਦਾ ਸ਼ਹਿਰ ਹੈ। ਬੜਾ ਤਰੀਖੀ ਇੱਕ ਜਗ੍ਹਾ ਹੈ ਜਿਹਨੂੰ ਅਸੀਂ ਅੱਜ ਵੇਖਾਂਗੇ। ਅੱਜ ਸਾਡੇ ਨਾਲ ਬਹੁਤ ਹੀ ਸਾਡੇ ਸੀਨੀਅਰ ਪ੍ਰੋਫੈਸਰ ਡਾਕਟਰ ਸੁਭਾਸ਼ ਪ੍ਰਹਾਰ ਜੀ ਨੇ। ਮੈਂ ਉਹਨਾਂ ਦੇ ਹਵਾਲੇ ਨਾਲ ਇੱਕ ਤੇ ਉਹਨਾਂ ਦਾ ਜਿਹੜਾ ਤਾਰਫ ਹੈ ਉਹ ਤੇ ਅਸੀਂ ਇੱਕ ਰਸਮੀ ਕਰਾਵਾਂਗੇ, ਲੇਕਿਨ ਮੈਂ ਬਹੁਤ ਚਿਰ ਪਹਿਲੇ ਉਹਨਾਂ ਦੇ ਜਿਹੜੇ ਆਰਟੀਕਲ ਸਨ ਉਹ ਆਪਣੇ ਪੰਜਾਬ ਯੂਨੀਵਰਸਿਟੀ ਦੇ ਜਰਨਲ ਦੇ ਵਿੱਚ ਔਰ ਕਰਾਚੀ ਤੋਂ ਜਰਨਲ ਛਪਦਾ ਨੇ ਉਹਨਾਂ ਦੇ ਵਿੱਚ ਵੀ ਵੇਖੇ। ਔਰ ਜਿਹੜਾ ਉਹਨਾਂ ਦਾ ਕੰਮ ਸੀ ਉਹ ਬਹੁਤ ਹੀ ਕਮਾਲ ਸੀ, ਖਾਸ ਕਰ ਇਸਲਾਮਿਕ ਆਰਕੀਟੈਕਚਰ ਦੇ ਉੱਪਰ ਹੋਵੇ ਜਾਂ ਸਿੱਖ ਹੈਰੀਟੇਜ ਔਰ ਸਿੱਖ ਸਟੇਟ ਦੇ ਹੈਰੀਟੇਜ ਦੇ ਹਵਾਲੇ ਨਾਲ ਹੋਵੇ, ਉਹ ਬਹੁਤ ਇੰਟਰਸਟਿੰਗ ਸੀ। ਔਰ ਉਹਨਾਂ ਦੇ ਤਾਰਫ ਦੇ ਹਵਾਲੇ ਨਾਲ ਸਾਡੇ ਇਸ ਸਾਈਡ ਤੇ, ਪਾਕਿਸਤਾਨ ਦੀ ਇਸ ਸਾਈਡ ਤੇ ਬਹੁਤ ਸਾਰੇ ਲੋਕ ਆਪਦੇ ਨਾਮ ਤੋਂ ਬਹੁਤ ਵਾਕਫ ਨੇ, ਬਹੁਤ ਉਹਨਾਂ ਦਾ ਕੰਮ ਪੜਿਆ ਗਿਆ। ਔਰ ਜਿੱਦਾਂ ਦਾ ਮੈਂ ਪੋਸਟਰ ਲਾਇਆ ਵਿੱਚ ਮੈਂ ਸਪੈਸ਼ਲੀ ਮੈਂਸ਼ਨ ਕਰਾਂਗਾ ਕਿ ਨੈਣ ਸੁਖ ਹੋਰਾਂ ਦਾ ਬਕਾਇਦਾ ਮੈਨੂੰ ਫੋਨ ਆਇਆ ਕਿ ਸਰ ਆ ਰਹੇ ਨੇ। ਸਰ ਦਾ ਮੈਨੂੰ ਬੜੀ ਖੁਸ਼ੀ ਹੈ ਕਿ ਸਰ ਸਾਡੇ ਇਸ ਪ੍ਰੋਗਰਾਮ 'ਚ ਆ ਰਹੇ ਨੇ ਔਰ ਕੋਟਕਪੂਰਾ ਤੇ ਗੱਲ ਕਰਨ ਆ ਰਹੇ ਨੇ। ਮੈਂ ਉਹਨਾਂ ਦਾ ਕੰਮ ਬਹੁਤ ਪਹਿਲੇ ਪੜ੍ਹਿਆ ਸੀ ਔਰ ਆਪਣੇ ਬਹੁਤ ਸਾਰੀਆਂ ਜਗ੍ਹਾ ਤੇ ਮੈਂ ਉਹਨਾਂ ਦਾ ਰੈਫਰੈਂਸ ਵੀ ਕੀਤਾ ਸੀ। ਸੋ ਅੱਜ ਅਸੀਂ ਉਹਨਾਂ ਦਾ ਪਹਿਲੋਂ ਤਾਰਫ ਸਾਂਝਾ ਕਰਦੇ ਜਾਈਏ ਕਿ ਸਰ ਜਿਹੜੇ ਨੇ ਉਹ ਐਜ਼ ਐਸੋਸੀਏਟ ਪ੍ਰੋਫੈਸਰ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਬਠਿੰਡਾ 'ਚ ਪੜ੍ਹਾਉਂਦੇ ਰਹੇ ਨੇ। ਆਪ ਆਰਟ ਹਿਸਟੋਰੀਅਨ ਨੇ ਔਰ स्पेशलाइजेशन ਜਿਹੜੀ ਹੈ ਇਸਲਾमिक आर्ट और आर्किटेक्चर नॉर्थ ਵੈਸਟਰਨ ਇੰਡੀਆ ਦੇ ਹਵਾਲੇ ਨਾਲ ਆਪਣੀਆਂ ਜਿਹੜੀਆਂ ਕਿਤਾਬਾਂ ਨੇ ਉਹਨਾਂ ਦੇ ਹਵਾਲੇ ਨਾਲ ਬੁੱਕਸ ਜਿਹੜੀਆਂ ਨੇ ਉਹ ਹੁਣ ਤੱਕ ਜਿਹੜੀਆਂ ਉਹਨਾਂ ਦੀ ਤਾਦਾਦ ਜਿਹੜੀ ਹੈ ਉਹ 7 ਕਿਤਾਬਾਂ ਨੇ ਸਾਡੇ ਸਾਹਮਣੇ ਨੇ। ਇਸਲਾमिक ਕਲਚਰ ਆਫ ਇਸਲਾमिक ਆਰਕੀਟੈਕਚਰ ਆਫ ਪੰਜਾਬ, ਆਰਕੀਟੈਕਚਰਲ ਹੈਰੀਟੇਜ ਆਫ ਸਿੱਖ ਸਟੇਟ ਫਰੀਦਕੋਟ ਔਰ ਇਸ ਤਰ੍ਹਾਂ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਨੇ ਮੁਗਲ ਮੋਨੂਮੈਂਟਸ ਦੇ ਹਵਾਲੇ ਨਾਲ ਵੀ ਪੰਜਾਬ ਔਰ ਹਰਿਆਣਾ, ਤੇ ਉਹ ਸਾਰੀਆਂ ਦੀ ਮੈਂ ਲਿਸਟ ਵੀ ਲਾ ਦਿੱਤੀ। ਆਪਨੇ ਇੰਗਲਿਸ਼ ਵਿੱਚ ਕਿਤਾਬਾਂ ਲਿਖੀਆਂ ਔਰ ਨਾਲ ਦੀ ਨਾਲ ਪੰਜਾਬੀ ਵਿੱਚ ਵੀ ਲਿਖੀਆਂ। ਇਸ ਤੋਂ ਬਾਅਦ ਉਹਨਾਂ ਦੇ ਜਿਹੜੇ ਰਿਸਰਚ ਪੇਪਰ ਨੇ ਜਿਹੜੇ 1 ਦਰਜਨ ਤੋਂ ਜ਼ਿਆਦਾ ਨੇ ਉਹ ਸਾਡੇ ਸੋਸ਼ਲ ਸਾਇੰਸਿਸ ਦੇ ਜਾਂ ਹਿਸਟਰੀ ਦੇ ਬਿਹਤਰੀਨ ਜਿਹੜੇ ਜਰਨਲਸ ਨੇ ਉਹਨਾਂ ਦੇ ਵਿੱਚ ਪਬਲਿਸ਼ ਹੋਏ। ਅੱਜ ਉਹਨਾਂ ਦੀ ਬੜੀ ਮਿਹਰਬਾਨੀ ਹੈ ਜੋ ਸਾਡੇ ਨਾਲ ਨੇ। ਮੈਂ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਉਹ ਸਾਡੇ ਨਾਲ ਆਉਣ ਤੇ ਅੱਜ ਉਹਨਾਂ ਦੇ ਨਾਲ ਕੋਟਕਪੂਰਾ ਦੀ ਜਿਹੜੀ ਹੈ ਨਾ ਉਹ ਸੈਰ ਕਰੀਏ। ਜੀ ਸਰ, ਜੀ ਆਇਆਂ ਨੂੰ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਲਾਇਲਪੁਰ ਵਿੱਚ ਤੁਹਾਨੂੰ ਜੀ ਆਇਆਂ ਨੂੰ ਸਰ। ਥੈਂਕਸ ਰੋਹਿਤ ਸਾਹਿਬ। ਮੇਰੇ ਪਾਕਿਸਤਾਨੀ ਦੋਸਤਾਂ ਨੂੰ ਆਦਾਬ ਅਰਜ਼ ਹੈ ਤੇ ਇੰਡੀਅਨ ਦੋਸਤਾਂ ਨੂੰ ਨਮਸਕਾਰ ਤੇ ਸਤਿ ਸ੍ਰੀ ਅਕਾਲ। ਮੈਨੂੰ ਬਹੁਤ ਖੁਸ਼ੀ ਹੈ ਕਿ ਅੱਜ ਮੇਰਾ ਆਪਣੇ ਸ਼ਹਿਰ ਜਿੱਥੇ ਮੈਂ ਆਪਣੀ ਉਮਰ ਦੇ 67 ਸਾਲ ਲੰਘਾਏ ਨੇ ਤੇ ਇਹਦੇ ਜ਼ਰਦੇ ਜ਼ਰਦੇ ਤੋਂ ਵਾਕਿਫ ਹਾਂ, ਉਸ ਦੇ ਬਾਰੇ ਗੱਲ ਕਰਨ ਦਾ ਮੌਕਾ ਮਿਲ ਰਿਹਾ ਹੈ। ਤੁਹਾਡੇ ਨਾਲ ਆਪਾਂ ਵਿਚਾਰ ਸਾਂਝੇ ਰੱਖ ਰਹੇ ਹਾਂ। ਤਾਂ ਸਭ ਤੋਂ ਪਹਿਲੇ ਤਾਂ ਮੈਂ ਤੁਹਾਨੂੰ ਜੀ ਸਰ ਅਸੀਂ ਹੁਣ ਤੁਹਾਡੇ ਨਾਲ ਹਾਂਜੀ ਜੀ 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 ਸਰ ਅਸੀਂ ਤੁਹਾਡੇ ਨਾਲ ਸੈਰ ਕਰਨ ਨਿਕਲੇ। ਹੁਣ ਸਕਰੀਨ ਤੁਹਾਡੇ ਕੋਲੇ, ਫਿਰ ਬਾਅਦ ਚ ਮਿਲਦੇ। ਠੀਕ ਹੈ ਜੀ। ਕੋਟਕਪੂਰੇ ਦੇ ਇਤਿਹਾਸ ਬਾਰੇ ਮੈਂ ਪਹਿਲੇ ਤੁਹਾਨੂੰ ਥੋੜੀ ਜਿਹੀ ਜਾਣਕਾਰੀ ਦੇ ਦਿਆਂ। ਕੋਟਕਪੂਰੇ ਦੀ ਲੋਕੇਸ਼ਨ ਲਾਹੌਰ ਤੋਂ ਸਿਰਫ 110 ਕਿਲੋਮੀਟਰ ਹੈ। ਸਾਨੂੰ ਹੁਸੈਨੀ ਵਾਲਾ ਬਾਰਡਰ ਇੱਥੋਂ ਜਸਟ 50 ਕਿਲੋਮੀਟਰ ਪੈਂਦਾ ਹੈ। ਤੇ ਉਸ ਤੋਂ ਬਾਅਦ ਅਸੀਂ ਕਈ ਵਾਰ ਕਲਪਨਾ ਕਰਦੇ ਹੁੰਦੇ ਹਾਂ ਕਿ ਵੀ ਜੇ ਕਿਤੇ ਵੰਡ ਨਾ ਹੋਈ ਹੁੰਦੀ ਤਾਂ ਅਸੀਂ ਐਤਵਾਰ ਨੂੰ ਲਾਹੌਰ ਘੁੰਮਣ ਜਾਇਆ ਕਰਨਾ ਸੀ। ਵੀ ਇੰਨਾ ਨਜ਼ਦੀਕ ਸਾਡੇ ਕੋਟਕਪੂਰੇ ਤੋਂ ਓਨਾ ਕੁ ਲੁਧਿਆਣਾ ਹੈ ਤੇ ਓਨਾ ਹੀ ਲਾਹੌਰ ਹੈਗਾ, ਤਾਂ ਸਾਨੂੰ ਬਹੁਤ ਹੀ ਕਰੀਬੀ ਪੈਂਦਾ ਹੈ। ਕੋਟਕਪੂਰੇ ਦੇ ਇਤਿਹਾਸ ਬਾਰੇ ਜੇ ਮੋਟੇ ਤੌਰ ਤੇ ਤੁਹਾਨੂੰ ਦੱਸੀਏ ਤਾਂ ਇਸ ਦੀ ਪਹਿਲੀ ਵਾਰ ਜੋ ਫਾਊਂਡੇਸ਼ਨ ਕੀਤੀ ਹੈ ਉਹ 1661 ਦੇ ਵਿੱਚ, ਜਦੋਂ ਹਿੰਦੁਸਤਾਨ ਦੇ ਉੱਤੇ ਬਾਦਸ਼ਾਹ ਔਰੰਗਜ਼ੇਬ ਦਾ ਰਾਜ ਸੀਗਾ। ਉਸ ਸਮੇਂ
ਇਹ ਕੋਟਕਪੂਰੇ ਨੂੰ ਵਸਾਇਆ ਗਿਆ। ਤੇ ਇਹ ਏਰੀਆ ਕੋਈ ਬਹੁਤਾ ਫਰਟਾਈਲ ਨਹੀਂ ਸੀਗਾ ਪਹਿਲੇ। ਇੱਥੋਂ ਦੀ ਜੋ ਚੌਧਰ ਸੀ ਉਹ ਕਪੂਰੇ ਨੂੰ ਦਿੱਤੀ, ਕਪੂਰੇ ਨਾਂ ਦੇ ਕਿਸੇ ਸੱਜਣ ਨੂੰ ਦਿੱਤੀ ਗਈ। ਚੌਧਰ ਦਾ ਮਤਲਬ ਇਹੀ ਹੁੰਦਾ ਕਿ ਉਹ ਇਸ ਏਰੀਏ ਦਾ ਰੈਵਨਿਊ ਆਪ ਇਕੱਠਾ ਜਮ੍ਹਾਂ ਕਰਾ ਦਿੰਦਾ ਹੈ ਤੇ ਬਾਕੀਆਂ ਤੋਂ ਉਹ ਕਲੈਕਟ ਕਰ ਲੈਂਦਾ ਛੋਟੇ ਲੈਵਲ ਤੇ, ਉਹ ਚੌਧਰੀ ਅਸੀਂ ਉਸ ਨੂੰ ਕਹਿੰਦੇ ਹਾਂ। ਤਾਂ ਚੌਧਰੀ ਕਪੂਰਾ, ਔਰ ਉਸ ਦੇ ਨਾਂ ਦੇ ਉੱਤੇ ਹੀ ਸ਼ਹਿਰ ਜੋ ਕਿਲਾ ਬਣਾਇਆ ਸੀਗਾ ਕੋਟ, ਛੋਟਾ ਕਿਲਾ, ਉਹਦੇ ਨਾਂ ਦੇ ਉੱਤੇ ਹੀ, ਕਪੂਰੇ ਦੇ ਨਾਂ ਦੇ ਉੱਤੇ ਇਹ ਕੋਟਕਪੂਰਾ ਸ਼ਹਿਰ ਬਣ ਗਿਆ। ਤਾਂ ਹੌਲੇ ਹੌਲੇ ਇਹ ਚੱਲਦਾ ਰਿਹਾ। ਉਹ ਇੱਥੇ ਪੱਕਾ ਕਿਲਾ ਜੋ ਪਹਿਲੀ ਵਾਰ ਕਿਹਾ ਜਾਂਦਾ ਹੈ 1766 ਵਿੱਚ, ਜੋ ਉਹਨਾਂ ਦੇ ਕਪੂਰੇ ਦੇ ਹੀ ਜਿਹੜੇ ਡਿਸੈਂਡੈਂਟ ਸੀਗੇ ਸਰ ਜੋਧ ਸਿੰਘ, ਉਹਨਾਂ ਨੇ ਬਣਵਾਇਆ ਇੱਥੇ। ਤੇ ਇਹ ਜ਼ਿਆਦਾ ਉਹਦੇ 'ਚ ਲਾਈਟ ਦੇ ਵਿੱਚ ਉਦੋਂ ਆਉਂਦਾ ਹੈ 1845-46, ਜਦੋਂ ਐਂਗਲੋ ਸਿੱਖ ਵਾਰ ਪਹਿਲੀ ਜਿੱਤ ਲੈਂਦੇ ਨੇ ਬ੍ਰਿਟਿਸ਼ਰਜ਼। ਤਾਂ ਉਸ ਵਾਰ ਦੇ ਵਿੱਚ ਉਦੋਂ ਫਰੀਦਕੋਟ ਦੇ ਜੋ ਹਾਕਮ ਸੀ ਰਾਜਾ ਪਹਾੜ ਸਿੰਘ, ਉਹਨਾਂ ਨੇ ਬਾਕੀ ਦੀਆਂ ਮਾਲਵਾ ਦੀਆਂ ਹੋਰ ਸਟੇਟਾਂ ਵਾਂਗ ਹੀ ਅੰਗਰੇਜ਼ਾਂ ਦਾ ਸਾਥ ਦਿੱਤਾ, ਮਹਾਰਾਜਾ ਰਣਜੀਤ ਸਿੰਘ ਦੇ ਉਲਟ। ਤਾਂ ਉਹ ਲੜਾਈ ਜਿੱਤਣ ਮਗਰੋਂ ਅੰਗਰੇਜ਼ਾਂ ਨੇ ਕੋਟਕਪੂਰੇ ਦੇ ਉੱਤੇ ਵੀ ਫਰੀਦਕੋਟ ਦੇ ਰਾਜਿਆਂ ਦਾ ਕਬਜ਼ਾ ਮੰਨ ਲਿਆ ਤੇ ਪਹਾੜ ਸਿੰਘ ਨੂੰ ਰਾਜਾ ਦੇ ਖਿਤਾਬ ਨਾਲ ਇਹਨਾਂ ਨੇ ਸਨਮਾਨਿਤ ਕਰ। ਤਾਂ ਲੇਕਿਨ ਪਹਾੜ ਸਿੰਘ ਬਹੁਤਾ, ਇਹ ਉਹੀ ਪਹਾੜ ਸਿੰਘ ਹੈ ਜਿਸ ਨੂੰ ਸ਼ਾਹ ਮੁਹੰਮਦ ਦੇ ਜੰਗਨਾਮੇ ਵਿੱਚ ਜਿਹਨੂੰ ਕਹਿੰਦੇ ਹੈ ਪਹਾੜਾ ਸਿੰਘ ਸੀ ਯਾਰ ਫਰੰਗੀਆਂ ਦਾ, ਇਹ ਉਹੀ ਪਹਾੜਾ ਸਿੰਘ ਥੋੜਾ ਜਿਹਾ ਉਸ ਨੂੰ ਦੂਜੂ ਕਹਿ ਦਿੰਦੇ ਆ, ਅਦਰਵਾਈਜ਼ ਉਹਨਾਂ ਦਾ ਨਾਂ ਰਾਜਾ ਪਹਾੜ ਸਿੰਘ। ਉਸ ਤੋਂ ਬਾਅਦ ਉਹ ਬਹੁਤਾ ਚਿਰ ਨਹੀਂ ਜੀਵੇ। ਤਾਂ ਪਹਾੜ ਸਿੰਘ ਦੇ 49 ਦੇ ਵਿੱਚ ਡੈਥ ਹੋ ਜਾਂਦੀ ਹੈ। ਉਹਨਾਂ ਤੋਂ ਬਾਅਦ ਉਹਨਾਂ ਦਾ ਬੇਟਾ ਵਜ਼ੀਰ ਸਿੰਘ ਗੱਦੀ ਤੇ ਬੈਠਦਾ ਹੈ 1849 ਤੋਂ 1874 ਤੱਕ। ਉਸ ਤੋਂ ਬਾਅਦ ਰਾਜਾ ਬਿਕਰਮ ਸਿੰਘ 1874 ਤੋਂ 98 ਤੱਕ। ਇਸ ਦੌਰਾਨ ਰਾਜਾ ਬਿਕਰਮ ਸਿੰਘ ਦੇ ਰਾਜ ਦੌਰਾਨ ਇਸ ਨੂੰ ਕੋਟਕਪੂਰੇ ਨੂੰ ਲਾਹੌਰ ਨਾਲ ਮਿਲਾ ਦਿੱਤਾ ਜਾਂਦਾ। ਰੇਲਵੇ ਲਾਈਨ ਇੱਥੇ ਨਿਕਲਦੀ ਹੈ, ਤਾਂ ਉਹ ਰੇਲਵੇ ਲਾਈਨ ਇੱਕ ਪਾਸੇ ਕੋਟਕਪੂਰੇ ਨੂੰ ਬਠਿੰਡੇ ਨਾਲ ਮਿਲਾ ਦਿੰਦੀ ਹੈ, ਦੂਸਰੇ ਪਾਸੇ ਉਸ ਨੂੰ ਲਾਹੌਰ ਨਾਲ ਮਿਲਾ ਦਿੰਦੀ ਹੈ। ਤਾਂ ਇਸ ਤੋਂ ਬਾਅਦ ਇਹਦੀ ਇੰਪੋਰਟੈਂਸ ਵੱਧ ਜਾਂਦੀ ਹੈ। ਰਾਜਾ ਬਲਬੀਰ ਸਿੰਘ 1898 ਤੋਂ 1906 ਤੱਕ ਗੱਦੀ ਤੇ ਬੈਠਦੇ ਹੈ। ਉਸ ਤੋਂ ਬਾਅਦ ਬਰਜਿੰਦਰ ਸਿੰਘ, ਫਿਰ ਸਰਦਾਰ ਹਰਿੰਦਰ ਸਿੰਘ ਜੀ ਆਖਰੀ ਜਿਹੜੇ ਬਾਦਸ਼ਾਹ ਸੀਗੇ 1934 ਰਾਜਾ ਖੁਆਰੀ, ਉਹ 1934 ਚ ਗੱਦੀ ਤੇ ਬੈਠਦੇ ਹੈ ਤੇ 1948 ਤੱਕ ਉਹ ਰਾਜ ਰਹਿੰਦਾ ਹੈ। ਇਹ ਸਾਰੇ ਦੌਰਾਨ ਕੋਟਕਪੂਰਾ ਫਰੀਦਕੋਟ ਦਾ ਹਿੱਸਾ ਰਹਿੰਦਾ ਹੈ। ਫਰੀਦਕੋਟ ਰਿਆਸਤ ਸੀ ਇਹ ਛੋਟੀ ਜਿਹੀ, ਤਕਰੀਬਨ 650 ਸਕੁਅਰ ਮੀਲ, ਇੰਨਾ ਕੁ ਵੱਡਾ ਇਹ ਰਾਜ ਸੀਗਾ। ਤਾਂ ਇਸ ਦੇ ਦੋ ਹੀ ਮੇਨ ਸ਼ਹਿਰ ਸੀ, ਇੱਕ ਫਰੀਦਕੋਟ ਤੇ ਇੱਕ ਕੋਟਕਪੂਰਾ। ਕੋਟਕਪੂਰਾ ਉਸ ਤੋਂ ਬਾਅਦ 1948 ਤੋਂ ਬਾਅਦ ਜਦੋਂ 1947 ਵਿੱਚ ਦੇਸ਼ ਆਜ਼ਾਦ ਹੋ ਗਿਆ, ਤਾਂ ਜੋ ਇੱਥੋਂ ਦੀਆਂ ਸਟੇਟਾਂ ਸੀਗੀਆਂ ਪੰਜਾਬ ਦੀਆਂ ਵੀ ਤੇ ਬਾਕੀ ਇੰਡੀਆ ਦੀਆਂ ਵੀ, ਉਹਨਾਂ ਨੂੰ ਮਿਲਾ ਕੇ ਇੰਡੀਆ ਦਾ ਇੰਡੀਅਨ ਰਿਪਬਲਿਕ ਦਾ ਹਿੱਸਾ ਬਣਾ ਲਿਆ ਗਿਆ। ਤਾਂ ਉਹਦੇ ਵਿੱਚ ਫਰੀਦਕੋਟ ਦੇ ਜੋ ਹਾਕਮ ਸੀਗੇ ਇਹਨਾਂ ਨੇ ਥੋੜ੍ਹੀ ਜਿਹੀ ਅੜਚਨ ਪਾਈ। ਤਾਂ ਇਸ ਕਰਕੇ ਇਹ ਆਜ਼ਾਦੀ ਤੋਂ ਅਗਸਤ 1947 ਵਿੱਚ ਆਜ਼ਾਦ ਹੋ ਜਾਂਦਾ ਹੈ ਤੇ ਇਹ ਜੁਲਾਈ 1948 ਵਿੱਚ 11 ਮਹੀਨੇ ਬਾਅਦ ਸਰੈਂਡਰ ਕਰਦੇ ਹੈ ਫਰੀਦਕੋਟ ਦੇ ਰਾਜੇ। ਤਾਂ ਇਹ ਉਸਦਾ ਫਿਰ ਉਸ ਤੋਂ ਬਾਅਦ ਇੰਡੀਆ ਦਾ ਇਹ ਹਿੱਸਾ ਬਣ ਜਾਂਦੇ ਹੈ। ਇਹਨਾਂ ਸਟੇਟਾਂ ਨੂੰ ਮਿਲਾ ਕੇ ਜਿਹੜੀਆਂ ਮਾਲਵੇ ਦੀਆਂ ਸਟੇਟ ਸੀ, ਜਿਹਨਾਂ 'ਚ ਫਰੀਦਕੋਟ ਇੱਕ ਸੀ, ਇੱਕ ਛੋਟੀ ਸਟੇਟ ਬਣਾਈ ਜਾਂਦੀ ਹੈ ਉਦੋਂ, ਪੈਪਸੂ। ਤਾਂ ਪੈਪਸੂ 1948 ਤੋਂ ਲੱਗ ਕੇ 1956 ਤੱਕ ਚੱਲਦਾ ਹੈ। 1956 ਤੋਂ ਬਾਅਦ ਇਹਨੂੰ ਮਰਜ ਕਰਕੇ ਇਹ ਵੱਡਾ ਪੰਜਾਬ ਬਣਦਾ। ਤਾਂ ਇਹ ਅਸੀਂ ਜਿਹੜੀ ਕੋਟਕਪੂਰੇ ਦੀ ਲੋਕੇਸ਼ਨ ਹੈਗੀ ਹੈ, ਇਹ ਬਿਲਕੁਲ ਬਾਰਡਰ ਦੇ ਪਾਸ ਆ ਜਾਂਦੀ ਹੈਗੀ ਹੈ। ਇੱਥੇ ਮੁਸਲਮਾਨਾਂ ਦੀ ਜੋ ਆਬਾਦੀ ਹੈ ਕਾਫੀ ਸੀਗੀ। ਮੈਨੂੰ ਸ਼ੁਰੂ ਤੋਂ ਇੰਟਰਸਟ ਰਿਹਾ, ਮੈਨੂੰ ਜੋ ਵੀ ਮਿਲਦਾ ਰਹਿੰਦਾ ਹੈ ਮੈਂ ਉਸ ਨਾਲ ਗੱਲਬਾਤ ਕਰਦਾ ਰਹਿੰਦਾ ਹੈ ਹਰੇਕ ਬਾਰੇ, ਵੀ ਤੁਸੀਂ ਪਿੱਛੋਂ ਕਿੱਥੋਂ ਆਏ ਹੋਏ ਹੈ, ਤੁਹਾਡੀ ਬੈਕਗਰਾਊਂਡ ਕੀ ਹੈ। ਤਾਂ ਉਸ ਦੇ ਹਿਸਾਬ ਨਾਲ ਮੈਂ ਇੱਥੇ ਪਤਾ ਲੱਗਿਆ ਸੀ ਕਿ ਇੱਥੇ ਕਾਫੀ ਪਰਸੈਂਟੇਜ ਜਿਹੜੀ ਵੱਡੀ ਹੈਗੀ ਆ ਉਹ ਮੁਸਲਿਮਸ ਦੀ ਸੀਗੀ। ਔਰ ਉਹਦਾ ਇੱਕ ਪ੍ਰੂਫ ਹੋਰ ਹੈਗਾ, ਉਹ ਇਹ ਹੈ ਕਿ ਫਰੀਦਕੋਟ ਸਟੇਟ ਦੇ ਵਿੱਚ, ਫਰੀਦਕੋਟ ਸਟੇਟ ਦਾ ਨਾਂ ਹੀ ਤੁਸੀਂ ਦੇਖੋ ਕਿ ਇਹ ਬਾਬਾ ਸ਼ੇਖ ਫਰੀਦ ਦੇ ਨਾਂ ਦੇ ਉੱਤੇ ਹੈ। ਬਾਬਾ ਸ਼ੇਖ ਫਰੀਦ ਪਾਕਪਤਨ ਵਾਲੇ, ਉਹਨਾਂ ਦੇ ਨਾਂ ਦੇ ਉੱਤੇ ਇਹਦਾ ਸਟੇਟ ਦਾ ਨਾਂ ਸੀਗਾ। ਤੇ ਇਹ ਇੱਕ ਤਰ੍ਹਾਂ ਨਾਲ ਹੁਣ ਇਹ ਤਾਂ ਮੰਨਿਆ ਤਾਂ ਇਹ ਜਾਂਦਾ ਹੈ
ਕਿ ਬਾਬਾ ਫਰੀਦ ਇੱਥੇ ਆਏ, ਲੇਕਿਨ ਇਹਦੀ ਸੰਭਾਵਨਾ ਬਹੁਤੀ ਨਹੀਂ ਹੋ ਸਕਦੀ, ਕਿਉਂਕਿ ਜਿਹੜੇ ਵੇਲੇ 13ਵੀਂ ਸਦੀ ਦੇ ਵਿੱਚ ਬਾਬਾ ਫਰੀਦ ਜੀ ਹੋਏ ਨੇ, ਉਸ ਵੇਲੇ ਫਰੀਦਕੋਟ ਦਾ, ਇਹਨਾਂ ਦਾ ਜੋ ਫਰੀਦਕੋਟ ਦੇ ਰਾਜਿਆਂ ਦਾ ਨਾਮ ਨਿਸ਼ਾਨ ਵੀ ਹੈ ਨਹੀਂ ਸੀਗਾ। ਇਸ ਤਰ੍ਹਾਂ ਦੀਆਂ ਜਿਹੜੀਆਂ ਕਹਾਣੀਆਂ ਹੁੰਦੀਆਂ ਤਕਰੀਬਨ ਹਾਕਮ ਪ੍ਰਚਲਿਤ ਕਰ ਦਿੰਦੇ ਆ ਆਪਦੀ ਲੈਜੀਟੀਮੇਸੀ ਲਈ, ਕਿਉਂਕਿ ਮੁਸਲਿਮ ਆਬਾਦੀ ਬਹੁਤ ਸੀਗੀ ਇਸ ਏਰੀਏ ਦੀ, ਤਾਂ ਉਹਨਾਂ ਨੇ ਇਸ ਤਰ੍ਹਾਂ ਦੀ ਉਹ ਜਿਹੜਾ ਮਿਥ ਹੈਗਾ ਉਹ ਬਣਾ। ਤਾਂ ਹੁਣ ਵੀ ਸਾਡੇ ਸ਼ਹਿਰ ਦੇ ਵਿੱਚ, ਕੋਟਕਪੂਰੇ ਦੇ ਵਿੱਚ ਕਾਫੀ ਏਰੀਏ ਹੈਗੇ ਆ ਜਿਨ੍ਹਾਂ ਦੇ ਨਾਂ ਮੁਸਲਿਮ ਦੇ ਉੱਤੇ ਹੈਗੇ ਨੇ। ਮੁਸਲਿਮ ਨਾਂ ਨੇ। ਪਹਿਲੇ ਸਭ ਤੋਂ ਵੱਡੀ ਇੱਥੇ ਬਹੁਤ ਵੱਡੀ ਬਸਤੀ ਸੀਗੀ ਜਿਸ ਨੂੰ ਅਸੀਂ ਕਾਉਂ ਵਾਲੀ ਬਸਤੀ ਕਹਿੰਦੇ ਸੀ। ਤਾਂ ਉਹ ਕਹਿੰਦੇ ਕੋਈ ਚੌਧਰੀ ਕਾਉਂ ਹੁੰਦਾ ਸੀਗਾ, ਉਸ ਦੇ ਨਾਂ ਦੇ ਉੱਤੇ ਉਸ ਏਰੀਏ ਦਾ ਨਾਂ ਸੀ। ਉਹ ਫਿਰ ਕਾਫੀ ਚਿਰ ਹੋ ਗਏ, ਮੈਂ ਮੇਰੇ ਸੁਰਤ ਦੇ ਵਿੱਚ ਹੀ ਬਦਲ ਕੇ ਇਹਨਾਂ ਨੇ ਕਾਉਂ ਵਾਲੀ ਬਸਤੀ ਦਾ ਨਾਂ ਬਦਲ ਕੇ ਪ੍ਰੇਮ ਨਗਰ ਰੱਖਤਾ। ਤੇ ਇੱਕ ਮੈਂ ਆਪ ਰਹਿੰਦਾ ਰਿਹਾ, ਇੱਕ ਏਰੀਆ ਸੀਗਾ ਉਸ ਨੂੰ ਚੌਂਕ ਕਾਜ਼ੀਆਂ, ਹਾਲੇ ਵੀ ਚੌਂਕ ਕਾਜ਼ੀਆਂ ਹੀ ਕਹਿੰਦੇ ਆ, ਕਿਉਂਕਿ ਉੱਥੇ ਇਸ ਏਰੀਏ ਦੇ ਕਾਜ਼ੀਆਂ ਦੇ ਰਿਹਾਇਸ਼ ਸੀ। ਫਿਰ ਕੱਲ੍ਹ ਹੀ ਮੈਨੂੰ ਦੱਸਿਆ ਇੱਥੇ ਇੱਕ ਮੁਹੱਲਾ ਇਸਮਾਈਲ ਸੀ, ਤੇ ਮੁਹੱਲਾ ਕਸ਼ਮੀਰੀਆਂ ਵੀ ਹਾਲੇ ਵੀ ਇਹ ਹੈਗਾ ਹੈ। ਤੇ ਲੋਕ ਵੀ ਜਿਹੜੇ ਇੱਥੇ ਆ ਕੇ ਵਸੇ, ਉਹਨਾਂ ਦੇ ਮਿਕਸਡ ਨੇ। ਕਈ ਫੈਮਲੀਜ਼ ਨੇ ਜਿਨ੍ਹਾਂ ਦੇ ਨਾਂ ਨਾਲ ਲਾਹੌਰੀਏ ਲੱਗਦਾ, ਉਹ ਲਾਹੌਰ ਜਾਂ ਲਾਹੌਰ ਦੇ ਆਸੇ ਪਾਸੇ ਤੋਂ ਮਾਈਗ੍ਰੇਟ ਹੋ ਕੇ ਆਏ ਨੇ। ਕੁਝ ਫੈਮਲੀਜ਼ ਨੇ ਉਹ ਕਸੂਰੀਏ ਵੱਜਦੇ ਹੈ, ਤਾਂ ਉਹ ਕਸੂਰ ਤੋਂ ਆਏ ਹੋਏ ਨੇ। ਇਸੇ ਤਰ੍ਹਾਂ ਹੀ ਜਿਹੜੇ ਝੰਗ ਵਾਲੇ ਏਰੀਏ ਤੋਂ, ਰਾਵਲਪਿੰਡੀ, ਝੰਗ ਤੇ ਬਹਾਵਲਪੁਰ ਵਗੈਰਾ, ਉਸ ਏਰੀਏ ਤੋਂ ਵੀ ਇੱਥੇ ਲੋਕ ਆ ਕੇ ਵਸੇ ਹੋਏ ਹੈਗੇ ਆ। ਤਾਂ ਕੱਲ ਮੈਂ ਹੋਰ ਜਾਣਕਾਰੀ ਪ੍ਰਾਪਤ ਕਰਨ ਵਾਸਤੇ ਇਸ ਏਰੀਏ ਦੀ ਇੱਕ ਪੁਰਾਣੇ ਬਜ਼ੁਰਗਾਂ ਨੂੰ ਮਿਲਿਆ ਸੀ ਇੱਥੇ, ਸ਼੍ਰੀ ਬਨਾਰਸੀ ਦਾਸ ਜੀ ਜੋਸ਼ੀ। ਉਹਨਾਂ ਦੀ ਉਮਰ ਆਪਣੀ 84 ਸਾਲ ਹੈਗੀ ਹੈ, ਤੇ 1947 ਵੇਲੇ ਉਹ ਸੀਗੇ। ਤਾਂ ਉਹਨਾਂ ਨੇ ਮੈਨੂੰ ਕਾਫੀ ਜਾਣਕਾਰੀ ਦਿੱਤੀ। ਉਹਨਾਂ ਨੇ ਦੱਸਿਆ ਕਿ ਇੱਥੇ ਜਿਹੜੀ ਬਹੁਤੀ ਮੁਸਲਿਮ ਵਸੋਂ ਸੀਗੀ, ਉਹਦੇ ਵਿੱਚ ਮਿਰਾਸੀ, ਜੁਲਾਹੇ ਅਤੇ ਤੇਲੀ ਸੀਗੇ। ਤਾਂ ਜਿਹੜੇ ਤੇਲੀ ਸੀ ਮੇਨ, ਉਹ ਪਸ਼ੂਆਂ ਦਾ ਵਪਾਰ ਕਰਦੇ ਸੀਗੇ। ਤਾਂ ਜਿਨ੍ਹਾਂ ਨੂੰ ਮੈਂ ਮਿਲਿਆ ਉਹ ਆਪ ਵੀ ਪਸ਼ੂਆਂ ਦਾ ਵਪਾਰ ਹੀ ਕਰਦੇ ਆ। ਉਹ ਕਹਿੰਦੇ ਸਾਡੇ ਜਿਹੜੇ ਬਜ਼ੁਰਗ ਸੀਗੇ ਉਹ ਵੀ ਉਹਨਾਂ ਨਾਲ ਰਹਿ ਕੇ ਹੀ ਇਹ ਕੰਮ ਸਿੱਖੇ ਸੀਗੇ। ਤਾਂ ਬਾਕੀ ਜੁਲਾਹਿਆਂ ਵਿੱਚੋਂ ਇੱਕ ਨਾਂ ਉਹਨਾਂ ਨੂੰ ਹਾਲੇ ਵੀ ਯਾਦ ਸੀ ਕਿ ਵੀ ਉਸ ਵੇਲੇ ਫਜ਼ਲਾ ਜੁਲਾਹਾ ਨਾਂ ਦਾ ਬੰਦਾ ਬਹੁਤ ਵਧੀਆ ਬੰਦਾ ਸੀਗਾ। ਇੱਕ ਉਹਨਾਂ ਨੇ ਦੱਸਿਆ ਕਿ ਇੱਥੇ ਕੋਟਕਪੂਰੇ ਸਾਡੇ ਇੱਕ ਕੋਠੀ ਹੈਗੀ ਹੈ, ਉਹਨੂੰ ਨਕਈਆਂ ਦੀ ਹਵੇਲੀ ਕਹਿੰਦੇ ਹੈਗੇ ਆ। ਉਹਨਾਂ ਨੇ ਦੱਸਿਆ ਕਿ ਅਸਲ ਦੇ ਵਿੱਚ ਪਹਿਲੇ ਇੱਕ ਟਰਾਂਸਪੋਰਟਰ ਸੀਗਾ ਸ਼ਫੀ ਨਾਂ ਦਾ ਬੰਦਾ, ਤਾਂ ਉਹ ਸ਼ਫੀ ਦੀ ਉਹ ਹਵੇਲੀ ਸੀਗੀ, ਜਿਹੜੀ ਕਿ ਪਾਰਟੀਸ਼ਨ ਤੋਂ ਬਾਅਦ ਫਿਰ ਇਹਨਾਂ ਨੂੰ ਅਲਾਟ ਹੋ ਗਈ। ਤੇ ਮਸਜਿਦਾਂ ਦਾ ਕੁਝ ਜ਼ਿਕਰ ਮੈਨੂੰ ਇਹ ਤਾਂ ਪਤਾ ਲੱਗਿਆ ਵੀ ਕਿੱਥੇ ਕਿੱਥੇ ਇੱਥੇ ਮਸਜਿਦ ਸੀਗੀ, ਲੇਕਿਨ ਅਨਫਾਰਚੂਨੇਟਲੀ ਉਹਨਾਂ ਚੋਂ ਬਚੀ ਕੋਈ ਹੁਣ ਵੀ। ਤਾਂ 5 ਜਿਹੜੀਆਂ ਮਸਜਿਦਾਂ ਸੀ, ਉਹਨਾਂ ਚੋਂ 2 ਤਾਂ ਗੁਰਦੁਆਰੇ ਬਣ ਗਏ, ਤੇ 2-3 ਗਿਰਾ ਦਿੱਤੀਆਂ ਉਹਨਾਂ ਨੇ। ਉਹਨਾਂ ਦਾ ਹੁਣ ਕੋਈ ਸਾਨੂੰ ਪਤਾ ਨਹੀਂ ਲੱਗਦਾ। 2 ਮਸਜਿਦਾਂ ਦੇ ਸਾਨੂੰ ਨਾਂ ਵੀ ਪਤਾ ਲੱਗਿਆ ਵੀ, ਇੱਕ ਨੂੰ ਤਾਂ ਮਸਜਿਦ ਨੂਰਦੀਨ ਕਹਿੰਦੇ ਸੀ, ਤੇ ਇੱਕ ਸੀਗੀ ਮਸਜਿਦ ਮਿਤਾਲੀਆਂ। ਤਾਂ ਮਸਜਿਦ ਮਿਤਾਲੀਆਂ ਮਹੱਲਾ ਮਿਤਾਲੀਆਂ ਗਾਈਦਾ ਸੀਗਾ, ਉਸ ਦੇ ਵਿੱਚ ਸੀਗੀ, ਇਸ ਕਰਕੇ ਉਸ ਨੂੰ ਮਸਜਿਦ ਮਿਤਾਲੀਆਂ ਕਿਹਾ ਜਾਂਦਾ ਸੀਗਾ। ਅੱਜ ਵੀ ਜਿਹੜੀ ਕੋਟਕਪੂਰੇ ਦੀ ਜ਼ਿਆਦਾ ਮਸ਼ਹੂਰੀ, ਜਿਸ ਦੇ ਨਾਲ ਜ਼ਿਆਦਾ ਜਾਣਿਆ ਜਾਂਦਾ ਸਾਰੇ ਏਰੀਏ 'ਚ, ਉਹ ਇੱਥੋਂ ਦੀ ਇੱਕ ਮਠਿਆਈ ਹੈ ਜਿਸ ਨੂੰ ਢੋਡਾ ਨਾਂ ਨਾਲ ਇੱਥੇ ਸਾਰੇ ਲੋਕ ਬਹੁਤ ਹੀ ਮਤਲਬ ਵਰਤੀ ਜਾਂਦੀ ਹੈ। ਇੱਥੇ ਉਹ ਬਹੁਤ ਪ੍ਰਸਿੱਧ ਹੈ, ਇੰਡੀਆ 'ਚ ਪ੍ਰਸਿੱਧ ਹੈਗੀ ਆ ਉਹ। ਤੇ ਇੰਟਰਸਟਿੰਗ ਗੱਲ ਇਹ ਹੈ ਕਿ ਉਹ ਜਿਹੜੀ ਫੈਮਿਲੀ ਹੈ ਜਿਸ ਦੀ ਉਹ ਢੋਡਾ ਸਵੀਟ ਹੈਗੀ ਹੈ, ਉਹ ਪਾਕਿਸਤਾਨ ਤੋਂ ਆਈ ਹੋਈ ਹੈ। ਪਾਕਿਸਤਾਨ ਦੇ ਖੁਸ਼ਾਬ ਸ਼ਹਿਰ ਦੇ ਵਿੱਚ ਉਹ ਪੈਦੇ ਸੀਗੇ। ਉੱਥੇ ਉਹ ਪਹਿਲਵਾਨਾਂ ਵਾਸਤੇ ਉਹਨਾਂ ਨੇ ਇੱਕ ਤਾਕਤ ਵਧਾਉਣ ਵਾਸਤੇ ਜਗ੍ਹਾ ਬਣਾਈ ਹੋਈ ਸੀ। ਉਹੀ ਉਹਨਾਂ ਨੇ ਫਿਰ ਇੱਥੇ ਪਾਰਟੀਸ਼ਨ ਤੋਂ ਬਾਅਦ ਕੋਟਕਪੂਰੇ ਆ ਕੇ ਸੈਟਲ ਹੋਏ, ਤੇ ਇੱਥੇ ਉਹਨਾਂ ਨੇ ਫਿਰ ਉਹ ਜਾਰੀ ਕੀਤੀ। ਤਾਂ ਉਹ ਹੁਣ ਵੀ ਉਹਨਾਂ ਦੀ, ਹੁਣ ਕੋਟਕਪੂਰੇ ਬਾਰੇ ਜਦੋਂ ਕੋਈ ਗੱਲ ਕਰਦਾ ਹੈ ਤਾਂ ਆਮ ਤੌਰ 'ਤੇ ਇਹੀ ਗੱਲ ਕਰਦਾ ਹੈ ਵੀ ਉਹ ਢੋਡੇ ਵਾਲਾ ਕੋਟਕਪੂਰਾ ਜਿੱਥੋਂ ਢੋਡਾ ਬਣਦਾ, ਤਾਂ ਉਹ ਵੀ ਪਾਕਿਸਤਾਨ ਦੇ ਸੀ। ਇੱਕ ਜਿਹੜਾ ਪਿਛਲੇ ਦਿਨ ਮੈਨੂੰ ਬਹੁਤ ਇਤਫਾਕ ਨਾਲ ਹੀ ਇੱਕ ਸੋਰਸ ਮਿਲਿਆ ਮੈਨੂੰ, 1947 ਤੋਂ ਪਹਿਲੇ ਇੱਥੇ ਇੱਕ ਸ਼ਖਸ ਰਹਿੰਦੇ ਸਨ, ਜਨਾਬ ਮੁਹੰਮਦ ਇਸਹਾਕ ਭੱਟੀ ਸਾਹਿਬ। ਉਹ ਮੁਹੰਮਦ ਇਸਹਾਕ ਭੱਟੀ ਸਾਹਿਬ 47 ਦੇ ਵਿੱਚ ਉਹ ਪਾਕਿਸਤਾਨ ਚਲੇ। ਉੱਥੇ ਜਾਣ ਤੋਂ ਮਗਰੋਂ ਉਹਨਾਂ ਨੇ ਉੱਥੇ ਆਪ ਦੀਆਂ ਯਾਦਾਂ ਦੀ ਇੱਕ ਕਿਤਾਬ ਲਿਖੀ,
ਜਿਸ ਦਾ ਨਾਂ ਸੀ ਗੁਜ਼ਰ ਗਈ ਗੁਜ਼ਰਾਂ। ਉਰਦੂ ਦੇ ਵਿੱਚ ਉਹਨਾਂ ਦੀ ਬਾਇਓਗ੍ਰਾਫੀ ਹੈ। ਉਹ ਇਹ ਇਤਫਾਕ ਨਾਲ ਹੀ ਮੇਰੀ ਮੁਲਾਕਾਤ ਫੇਸਬੁੱਕ ਤੇ ਹੋ ਗਈ। ਤਾਂ ਫੇਸਬੁੱਕ ਦੇ ਉੱਤੇ ਕੋਈ ਦੋਸਤ ਸਨ ਜਰਮਨ ਤੋਂ, ਉਹਨਾਂ ਨੇ ਜਦੋਂ ਮੇਰੇ ਬਾਰੇ ਪੜ੍ਹਿਆ ਤਾਂ ਉਹਨਾਂ ਨੇ ਇੱਕ ਵਾਰ ਮੈਨੂੰ ਪੁੱਛਿਆ, ਕਹਿੰਦੇ ਤੁਸੀਂ ਕੋਟਕਪੂਰੇ ਤੋਂ ਆਏ? ਮੈਂ ਕਿਹਾ ਹਾਂਜੀ। ਕਹਿੰਦੇ ਮੈਂ ਪਾਕਿਸਤਾਨ ਤੋਂ ਹੈ ਤੇ ਸਾਡੇ ਇੱਕ ਵਾਕਫ ਸੀਗੇ ਮੁਹੰਮਦ ਇਸਾਕ ਭੱਟੀ ਸਾਹਿਬ, ਉਹਨਾਂ ਨੇ ਇਸ ਤਰ੍ਹਾਂ ਕਿਤਾਬ ਲਿਖੀ ਸੀਗੀ ਤੇ ਉਹਦੇ ਵਿੱਚ ਕੋਟਕਪੂਰੇ ਦਾ ਬਹੁਤ ਜ਼ਿਕਰ ਹੈ। ਤਾਂ ਮੈਂ ਤੁਹਾਡੇ ਤੋਂ ਹੋਰ ਉਸ ਦੇ ਬਾਰੇ ਜਾਣਕਾਰੀ ਲੈਣਾ ਚਾਹੁੰਦਾ ਹੈਗਾ। ਤਾਂ ਮੈਂ ਕਿਹਾ ਕੋਈ ਗੱਲ ਨਹੀਂ, ਤੁਸੀਂ ਮੈਨੂੰ ਕਿਤਾਬ ਭੇਜ ਦਿਓ, ਮੈਂ ਜੋ ਵੀ ਹੋਏਗਾ ਉਹ ਮੈਂ ਕਿਤਾਬ ਪੜ੍ਹੀ, ਸਾਰੀ ਉਰਦੂ ਦੇ ਵਿੱਚ ਹੈਗੀ ਉਹ। ਤਾਂ ਉਸ ਤੋਂ ਸਾਨੂੰ ਕਾਫੀ ਜਾਣਕਾਰੀ, ਖਾਸ ਕਰਕੇ 2 ਚੈਪਟਰ ਉਸਦੇ ਹੈਗੇ ਜਿਹੜੇ ਇਤਿਹਾਸਕ ਇੰਪੋਰਟੈਂਸ ਦੇ ਨੇ। ਤੇ ਮੈਂ ਦਿੱਲੀ ਬਾਅਦ 'ਚ ਜਾ ਕੇ ਇੱਕ ਵਾਰ ਗੱਲ ਕੀਤੀ, ਸਾਡੇ ਮੇਰੇ ਦੋਸਤ ਨੇ ਪ੍ਰੋਫੈਸਰ ਸ਼ਰੀਫ ਹੁਸੈਨ ਕਾਸਮੀ ਸਾਹਿਬ, ਉਹਨਾਂ ਨੇ ਦੱਸਿਆ ਕਿ ਉਹ ਬਹੁਤ ਵੱਡੇ ਸਕਾਲਰ ਨੇ। ਮੁਹੰਮਦ ਇਸਾਕ ਭੱਟੀ ਸਾਹਿਬ ਹਦੀਸ ਦੇ ਬਹੁਤ ਵੱਡੇ ਸਕਾਲਰ ਨੇ ਤੇ ਉਹਨਾਂ ਨੇ ਇਸ ਕਿਤਾਬ ਤੋਂ ਇਲਾਵਾ ਵੀ ਦਰਜਨਾਂ ਹੋਰ ਕਿਤਾਬਾਂ ਲਿਖੀਆਂ। ਲੇਕਿਨ ਇਹਦੇ 'ਚ ਜਿਸ ਗੱਲ ਦਾ ਮੈਨੂੰ ਦੁੱਖ ਹੋਇਆ ਉਹ ਇਹ ਪਤਾ ਲੱਗਿਆ ਕਿ ਉਹਨਾਂ ਦੇ 2015 ਦੇ ਵਿੱਚ ਡੈਥ ਹੋ ਗਈ ਸੀ, 92-93 ਸਾਲ ਦੀ ਉਮਰ ਦੇ ਵਿੱਚ। ਤਾਂ ਜੇ ਕਾਸ਼ ਉਹਨਾਂ ਦੇ ਜਿਉਂਦੇ ਜੀ ਅਸੀਂ ਮਿਲ ਜਾਂਦੇ ਤਾਂ ਅਸੀਂ ਕਾਫੀ ਕੁਝ ਜਿਹੜਾ ਮਟੀਰੀਅਲ ਉਹ ਸਾਂਝਾ ਕਰ ਸਕਦੇ ਸੀਗੇ। ਉਹਨਾਂ ਦੇ ਉਸ ਕਿਤਾਬ ਦੇ ਹਵਾਲੇ ਨਾਲ ਜੋ ਸਾਨੂੰ ਜਾਣਕਾਰੀ ਮਿਲਦੀ ਹੈ ਗੁਜ਼ਰ ਗਈ ਗੁਜਰਾਂ ਦੇ, ਉਹ ਇਹ ਹੈ ਕਿ ਉਹ ਪਹਿਲੇ ਉਹ ਪਰਿਵਾਰ ਉਹਨਾਂ ਦਾ ਧਨੌਲੇ ਰਹਿੰਦਾ ਸੀਗਾ, ਜੋ ਪਟਿਆਲਾ ਸਟੇਟ ਦੇ ਅੰਦਰ ਸੀ, ਬਰਨਾਲੇ ਦੇ ਨੇੜੇ ਸੀਗਾ। ਤਾਂ ਉੱਥੇ ਉਹਨਾਂ ਦਾ ਰਿਹਾਇਸ਼ ਸੀਗੀ। ਤਾਂ ਉੱਥੋਂ ਇਹ ਫਿਰ ਬਦਲ ਕੇ ਜਿਹੜਾ ਉਹ ਦੱਸਣਾ ਕਿ ਸਾਡੀ ਫੈਮਿਲੀ ਵਧਣ ਲੱਗ ਪਈ। ਤਾਂ ਧਨੌਲਾ ਕੋਈ ਬਹੁਤੀ ਵੱਡੀ ਥਾਂ ਨਹੀਂ ਸੀ, ਉੱਥੇ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ। ਤਾਂ ਸਾਡੀ ਜਿਹੜੀ ਫੈਮਿਲੀ ਸੀਗੀ ਕੁਛ ਹਿੱਸਾ ਉਸਦਾ ਕੋਟਕਪੂਰੇ ਅਸੀਂ ਸ਼ਿਫਟ ਕਰਕੇ ਤੇ ਇੱਥੇ ਆ ਗਏ ਬਸ। ਤਾਂ ਉਹ ਇੰਨੀ ਵਧੀਆ ਪਰਸਨੈਲਿਟੀ ਲੱਗੀ ਮੈਨੂੰ ਉਹਨਾਂ ਬਾਰੇ। ਮੈਂ ਜਦੋਂ ਉਹ ਸਾਰੀ ਕਿਤਾਬ ਦੇ ਵਿੱਚ ਜਿਸ ਤਰ੍ਹਾਂ ਦੀ ਉਹਨਾਂ ਦੀ ਪਰਸਨੈਲਿਟੀ ਉੱਭਰ ਕੇ ਆਉਂਦੀ ਹੈ, ਇੰਨੇ ਖੁੱਲੇ ਡੁੱਲੇ ਸੁਭਾਅ ਦੇ, ਬਿਲਕੁਲ ਲਿਬਰਲ ਸੋਚ ਦੇ, ਬਿਲਕੁਲ ਕਿਸੇ ਤਰ੍ਹਾਂ ਦੀ ਉਹਨਾਂ ਦੇ ਵਿੱਚ ਕੋਈ ਕੱਟੜਤਾ ਨਹੀਂ, ਕੋਈ ਕਿਸੇ ਪ੍ਰਤੀ ਮੰਦ ਭਾਵਨਾ ਨਹੀਂ। ਤਾਂ ਉਹ ਮੈਨੂੰ ਬਹੁਤ ਹੀ ਵਧੀਆ, ਔਰ ਖਾਸ ਕਰਕੇ ਇੰਨੀ ਮੁਸ਼ਕਿਲ ਦੇ ਵਿੱਚ, ਜਿੰਨੇ ਮੁਸ਼ਕਿਲ ਹਾਲਾਤ ਵਿੱਚ ਦੀ ਉਹ ਲੰਘੇ ਆ, ਉਹਦੇ ਵਿੱਚ ਵੀ ਇੰਨੀ ਜ਼ਿੰਦਾ ਦਿਲੀ ਦੇ ਨਾਲ ਉਹਨਾਂ ਨੇ ਉੱਥੇ ਜਾ ਕੇ ਮਤਲਬ ਜਿਸ ਤਰ੍ਹਾਂ ਆਪਣੀ ਲਾਈਫ ਦੁਬਾਰਾ ਸ਼ੁਰੂ ਕੀਤੀ। ਤਾਂ ਉਹਨਾਂ ਦੀ ਉਹ ਲਿਖਤ ਤੋਂ ਇਹ ਜਿਹੜਾ ਪਤਾ ਲੱਗਦਾ ਸਾਨੂੰ ਕਿ ਉਹ ਕਹਿੰਦੇ ਵੀ ਮਜ਼ਹਬ, ਜੇ ਆਪਣੇ ਮਜ਼ਹਬ ਦੇ ਵਿੱਚ ਤੁਸੀਂ ਪੱਕੇ ਹੋ, ਲੇਕਿਨ ਆਪਣੇ ਮਜ਼ਹਬ 'ਚ ਪੱਕੇ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਬਾਕੀ ਮਜ਼ਹਬਾਂ ਨੂੰ ਤੁਸੀਂ ਨਫ਼ਰਤ ਕਰਨੀ ਜ਼ਰੂਰੀ ਹੈ ਨਾ। ਸਾਰੇ ਜਿਹੜੇ ਹੈਗੇ ਆ ਇਹ ਇਕੁਅਲਿਟੀ ਹੈਗੇ ਨਾ। ਤਾਂ ਉਹਦੇ ਵਿੱਚ ਜੋ ਕੁਝ ਜੋ ਚੈਪਟਰ ਹੈਗੇ ਆ, ਉਹਦੇ ਵਿੱਚੋਂ ਇੱਕ ਦੇ ਬਾਰੇ ਜਿਹਦੇ ਮੈਂ ਗੱਲ ਕਰੂੰਗਾ, ਉਸ ਚੈਪਟਰ ਦਾ ਨਾਂ ਉਹਨਾਂ ਨੇ ਸੀਗਾ आबाई वतन से कूच और पाकिस्तान में बरूद। ਤਾਂ ਉਹਨਾਂ ਨੇ ਫਿਰ ਇੱਥੇ ਦੱਸਦੇ ਨੇ ਵੀ ਕਿਸ ਤਰ੍ਹਾਂ ਅਸੀਂ ਜਦੋਂ ਪਾਰਟੀਸ਼ਨ ਹੋ ਗਈ ਤਾਂ ਉਸ ਤੋਂ ਬਾਅਦ ਅਸੀਂ ਕਿਸ ਤਰ੍ਹਾਂ ਪਹਿਲੇ ਜਾ ਕੇ ਉਹ ਆਪਣੇ ਮੌਲਾਨਾ ਆਜ਼ਾਦ ਸਾਹਿਬ ਨੂੰ ਮਿਲੇ। ਤਾਂ ਮੌਲਾਨਾ ਆਜ਼ਾਦ ਸਾਹਿਬ ਨੇ ਉਹਨਾਂ ਨੂੰ ਸਮਝਾਇਆ ਕਿ ਇਸ ਤਰ੍ਹਾਂ ਵੀ ਤੁਸੀਂ ਕੋਸ਼ਿਸ਼ ਕਰੋ ਜੇ ਇੱਥੇ ਰਹਿ ਸਕਦੇ ਹੈਗੇ ਆ, ਬਾਕੀ ਦੇਖ ਲਓ ਜਿਵੇਂ ਤੁਹਾਡੀ ਮਰਜ਼ੀ ਹੈ। ਪਰ ਕਹਿੰਦੇ ਜਿਹੜੇ ਸਾਡੇ ਨਾਲ ਦੇ ਯਾਰ ਦੋਸਤ ਸੀ ਇੱਥੇ, ਜਿਹੜੇ ਤੁਹਾਨੂੰ ਪਤਾ ਹੋਏਗਾ ਕਿ ਇੰਡੀਆ ਦੇ ਜਿਹੜੇ ਰਾਸ਼ਟਰਪਤੀ ਸੀ ਗਿਆਨੀ ਜੈਲ ਸਿੰਘ ਜੀ, ਉਹਨਾਂ ਦਾ ਪਿੰਡ ਆ ਇੱਥੇ ਜਿੱਥੇ ਮੈਂ ਬੈਠਾ ਗੱਲ ਕਰ ਰਿਹਾ, ਇੱਥੋਂ ਜਸਟ 2 ਕਿਲੋਮੀਟਰ ਦੀ ਦੂਰੀ ਤੇ ਸੰਧਵਾ ਉਹਨਾਂ ਦੇ ਪਿੰਡ ਦਾ ਨਾਂ ਹੈ। ਉਹ ਉੱਥੋਂ ਦੇ ਪੈਦਾਇਸ਼ ਨੇ, ਉੱਥੇ ਵੱਡੇ ਹੋਏ ਤੇ ਉਹ ਦੇਖ ਲਓ ਪਹਿਲੇ ਪੰਜਾਬ ਦੇ ਚੀਫ ਮਿਨਿਸਟਰ ਰਹੇ 5 ਸਾਲ, ਉਸ ਤੋਂ ਬਾਅਦ ਉਹ ਭਾਰਤ ਦੇ ਹੋਮ ਮਿਨਿਸਟਰ ਰਹੇ, ਉਹ ਅਖੀਰ ਦੇ ਵਿੱਚ ਉਹ ਪੰਜਾਬ ਆਪਣੇ ਇੰਡੀਆ ਦੇ ਪ੍ਰੈਜ਼ੀਡੈਂਟ ਵੀ ਰਹੇ। ਉਹਨਾਂ ਦਾ ਬਹੁਤ ਜ਼ਿਕਰ ਹੈ ਔਰ ਉਹਨਾਂ ਦਾ ਇਹਨਾਂ ਨਾਲ ਭੱਟੀ ਸਾਹਿਬ ਨਾਲ ਬਹੁਤ ਨੇੜਲੇ ਤਾਲੁਕਾਤ ਸੀਗੇ। ਉਹਨਾਂ ਨੇ ਉਹ ਫਿਰ ਸਾਰੇ ਉਹਨਾਂ ਦੇ ਬਾਰੇ ਡਿਟੇਲ ਦੱਸਦੇ ਹੈਗੇ ਆ ਵੀ ਅਸੀਂ ਕਿਸ ਤਰ੍ਹਾਂ ਇਕੱਠੇ ਵਿਚਰਦੇ ਸੀਗੇ। ਤਾਂ ਉਹ ਜਦੋਂ ਅਲੱਗ ਆਉਣ ਦੀ, ਜਦੋਂ ਵੰਡ ਦਾ ਇਹ ਹੋ ਗਿਆ ਕਿ ਨਹੀਂ ਹੁਣ ਇਹ ਹੋ ਕੇ ਹੀ ਹਟੇਗੀ, ਫਿਰ ਵੀ ਜਦੋਂ ਸਾਨੂੰ ਇਹ ਸੀਗਾ ਕਿ ਟਿਕਟ ਕਾ ਜਾ, ਸਾਨੂੰ ਉਹਨਾਂ ਨੇ ਵੇਖ ਕੇ ਕਹਿੰਦੇ ਟਿਕਟ ਕਾ ਹੋ ਜਾਊਗਾ, ਕੋਈ ਨਹੀਂ ਤੁਸੀਂ ਮੁੜ ਆਇਓ। ਤੇ 2 ਤੁਹਾਡੇ ਕੋਲ ਆਪਸ਼ਨਸ ਹੈਗੀਆਂ ਨੇ, ਜਾਂ ਤਾਂ ਤੁਸੀਂ ਦਿੱਲੀ ਚਲੇ ਜਾਓ, ਦਿੱਲੀ ਦੇ ਵਿੱਚ ਕਿਉਂਕਿ ਰਾਜਧਾਨੀ ਹੈ ਇਸ ਕਰਕੇ ਜਿਹੜਾ ਇਹਨਾਂ ਦਾ ਦੰਗਿਆਂ ਹੋਣ ਦੀ ਸੰਭਾਵਨਾ ਜਿਹੜੀ ਘੱਟ ਹੈ, ਤੇ ਜਾਂ ਫਿਰ ਤੁਸੀਂ ਲਾਹੌਰ ਚਲੇ ਜਾਓ। ਲਾਹੌਰ ਦੇ ਵਿੱਚ ਕਿਉਂਕਿ ਉਹ ਪਾਕਿਸਤਾਨ ਦਾ ਹਿੱਸਾ ਹੋਏਗਾ, ਇਸ ਕਰਕੇ ਤੁਸੀਂ ਉੱਥੇ ਸੇਫ ਰਹੋਗੇ। ਬਿਲਕੁਲ ਇੱਥੋਂ ਤੁਰਨ ਤੋਂ ਪਹਿਲੇ ਇਹਨਾਂ ਨੂੰ ਗਿਆਨੀ ਜੈਲ ਸਿੰਘ ਜੀ ਤੇ ਇੱਕ ਹੋਰ ਫਰੀਡਮ ਫਾਈਟਰ ਸੀਗੇ ਸ਼੍ਰੀ ਦਿਆਲ ਸਿੰਘ ਜੀ,
ਤੇ ਇਹਨਾਂ ਨੇ ਸਾਰਿਆਂ ਨੇ ਮਿਲ ਕੇ ਉਹਨਾਂ ਨੂੰ ਕਹਿੰਦੇ ਸਾਨੂੰ ਦਾਣਾ ਮੰਡੀ ਜਿਹੜੀ ਇੱਥੋਂ ਦੀ ਸੀ ਉਹਦੇ ਵਿੱਚ ਉਹਨਾਂ ਨੇ ਜਲਸਾ ਕੀਤਾ। ਜਲਸੇ ਵਿੱਚ ਸਾਨੂੰ ਵਿਦਾ ਕੀਤਾ ਉਹਨਾਂ ਨੇ, ਔਰ ਸਾਨੂੰ ਵਿਦਾ ਕਰਦੇ ਟਾਈਮ ਸਾਰਿਆਂ ਦੀਆਂ ਅੱਖਾਂ ਵਿੱਚ ਹੰਝੂ ਸੀ। ਪਰ ਉਹਨਾਂ ਨੇ ਇਹੀ ਸਾਨੂੰ ਕਹਿੰਦੇ ਸੀ ਕੋਈ ਗੱਲ ਨਹੀਂ ਭੱਟੀ ਸਾਹਿਬ, ਤੁਸੀਂ ਤੁਹਾਡਾ ਯੋਗਦਾਨ ਕਦੀ ਵੀ ਨਹੀਂ ਭੁਲਾਇਆ ਜਾਏਗਾ। ਉਹਨਾਂ ਨੇ 2-3 ਨਾਂ ਹੋਰ ਉਸ ਵੇਲੇ ਲਏ ਵੀ ਇਹ ਕਦੀ ਨਹੀਂ ਭੁਲਾਇਆ ਜਾਏਗਾ, ਤੇ ਜਦੋਂ ਠੀਕ ਠਾਕ ਹੋ ਜੇ ਤੁਸੀਂ ਉਦੋਂ ਇੱਥੇ ਵਾਪਸ ਆ ਜਾਓ। ਤੇ ਅਸੀਂ ਵੀ ਕਹਿੰਦਾ ਇਹ ਸੋਚ ਕੇ ਅਸੀਂ ਉੱਥੋਂ ਚਲੇ ਗਏ। ਉੱਥੋਂ ਜਿਹੜੀ ਵਸੋਂ ਗਈ ਹੈਗੀ ਕੋਟਕਪੂਰੇ ਦੇ ਇਲਾਕੇ 'ਚੋਂ ਵਸੋਂ ਗਈ ਹੈ, ਜੋ ਮੁਸਲਿਮ ਆਬਾਦੀ ਇੱਥੋਂ ਮਾਈਗ੍ਰੇਟ ਹੋਈ ਹੈ, ਉਹ 2 ਰੂਟ ਥਾਣੀ ਹੋਈ ਹੈ। ਜੋ ਤਾਂ ਭੱਟੀ ਸਾਹਿਬ ਜਿਹੜੇ ਰੂਟ ਗਏ ਹੈ ਉਹ ਸੀਗਾ ਫਰੀਦਕੋਟ ਸਟੇਟ ਤੋਂ ਬਾਹਰ ਇੱਧਰ ਗੋਲੇ ਵਾਲਾ, ਫਿਰੋਜ਼ਪੁਰ, ਹੁਸੈਨੀ ਵਾਲਾ ਬਾਰਡਰ, ਕਸੂਰ ਤੇ ਲਾਹੌਰ, ਇਹ ਤਾਂ ਗਏ ਨੇ ਇੱਧਰ ਦੀ। ਲੇਕਿਨ ਜੋ ਦੂਸਰਾ ਗਰੁੱਪ ਸੀ ਉਹਨਾਂ ਦੇ ਰਿਲੇਟਿਵ ਸੀ ਕੁਛ, ਉਹਨਾਂ ਦਾ ਖਿਆਲ ਸੀ ਵੀ ਇੱਧਰ ਦੀ ਬਜਾਏ ਅਸੀਂ ਵਾਇਆ ਬਠਿੰਡਾ ਜਾਈਏ, ਕਿਉਂਕਿ ਉਦੋਂ ਦਿੱਲੀ ਤੋਂ ਬਠਿੰਡਾ ਤੇ ਬਠਿੰਡਾ ਤੋਂ ਬਹਾਵਲ ਨਗਰ ਨੂੰ ਟ੍ਰੇਨ ਜਾਂਦੀ ਸੀ, ਵੀ ਬਠਿੰਡੇ ਤੱਕ ਆਪਾਂ ਨਿਕਲ ਜਾਈਏ ਤੇ ਬਠਿੰਡੇ ਤੋਂ ਬਾਅਦ ਆਪਾਂ ਟ੍ਰੇਨ ਲੈ ਕੇ ਬਹਾਵਲਪੁਰ ਨੂੰ ਨਿਕਲ ਜਾਵਾਂਗੇ। ਇਹ ਤਾਂ ਬਿਲਕੁਲ ਆਪਣੇ ਭੱਟੀ ਸਾਹਿਬ ਤਾਂ ਬਿਲਕੁਲ ਇੱਥੋਂ ਸੇਫ ਗਏ। ਔਰ ਉਸ ਵੇਲੇ ਬਾਰੇ ਹੋਰ ਵੀ ਇਹ ਜਾਣਕਾਰੀ ਦਿੰਦੇ ਹੈ, ਇਹ ਮੈਨੂੰ ਹੋਰ ਸੋਮਿਆਂ ਤੋਂ ਵੀ ਪਤਾ ਲੱਗਿਆ ਹੈਗਾ ਕਿ ਫਰੀਦਕੋਟ ਦੇ ਜੋ ਰਾਜਾ ਸੀਗੇ ਉਸ ਵੇਲੇ, ਰਾਜਾ ਹਰਿੰਦਰ ਸਿੰਘ ਜੀ, ਉਹਨਾਂ ਦਾ ਬਹੁਤ ਹੀ ਵਧੀਆ ਰੋਲ। ਇਹਨਾਂ ਨੇ ਭੱਟੀ ਸਾਹਿਬ ਨੇ ਦੱਸਿਆ ਕਿ ਜਦੋਂ ਅਸੀਂ ਦਿੱਲੀ ਗਏ ਮੌਲਾਨਾ ਆਜ਼ਾਦ ਸਾਹਿਬ ਕੋਲ, ਤਾਂ ਉੱਥੇ ਬਾਈ ਚਾਂਸ ਫਰੀਦਕੋਟ ਦੇ ਰਾਜਾ ਹੈ ਹਰਿੰਦਰ ਸਿੰਘ ਵੀ ਉੱਥੇ ਸੀਗੇ, ਤੇ ਅਸੀਂ ਉਹਨਾਂ ਨੂੰ ਜਦੋਂ ਖਦਸ਼ਾ ਜ਼ਾਹਰ ਕੀਤਾ ਵੀ ਕੋਈ ਇਸ ਤਰ੍ਹਾਂ ਦੀ ਇੱਥੇ ਸਾਨੂੰ ਜਾਨੀ ਨੁਕਸਾਨ ਨਾ ਹੋਵੇ, ਤਾਂ ਆਜ਼ਾਦ ਸਾਹਿਬ ਨੇ ਕਹਿੰਦੇ ਉਹ ਫਰੀਦਕੋਟ ਦਾ ਮਹਾਰਾਜਾ ਹਰਿੰਦਰ ਸਿੰਘ ਨੂੰ ਇਹ ਸਪੈਸ਼ਲ ਹਦਾਇਤ ਕੀਤੀ ਕਿ ਤੁਸੀਂ ਇਹਨਾਂ ਦਾ ਖਿਆਲ ਰੱਖਣਾ ਹੈ। ਔਰ ਰਾਜਾ ਹਰਿੰਦਰ ਸਿੰਘ ਨੇ ਸਪੈਸ਼ਲ ਇਹਨਾਂ ਦਾ ਖਿਆਲ ਰੱਖਿਆ। ਔਰ ਅੱਜ ਵੀ ਮਤਲਬ ਸਾਰੇ ਲੋਕ ਯਾਦ ਕਰਦੇ ਆ ਕਿ ਫਰੀਦਕੋਟ ਸਟੇਟ ਜਿੱਦੇ ਵੀ ਸੀਗੀ, ਇਹਦੇ ਵਿੱਚ ਕੋਈ ਵੀ ਕਿਸੇ ਮੁਸਲਮਾਨ ਨੂੰ ਵੀ ਵੰਡ ਵੇਲੇ ਜਾਨੀ ਨੁਕਸਾਨ ਨਹੀਂ ਕਿਸੇ ਦਾ ਹੋਇਆ। ਬੜੇ ਇਹਨਾਂ ਨੇ ਸੇਫ ਕਹਿੰਦਾ ਆਪਦੀ ਜੋ ਪੁਲਿਸ ਸੀਗੀ ਉਹ ਨਾਲ ਭੇਜ ਕੇ ਫਰੀਦਕੋਟ ਸਟੇਟ ਦਾ ਬਾਰਡਰ ਕ੍ਰਾਸ ਕਰਾਇਆ। ਉਸ ਤੋਂ ਬਾਅਦ ਅੰਗਰੇਜ਼ਾਂ ਦਾ ਇਲਾਕਾ ਸ਼ੁਰੂ ਹੋ ਜਾਂਦਾ ਸੀ, ਉੱਥੇ ਜ਼ਰੂਰ ਇਹਨਾਂ ਤੇ ਅਟੈਕ ਹੋਏ ਹੈਗੇ ਆ। ਤੇ ਉਹਨਾਂ ਦੇ ਅਟੈਕ ਵਿੱਚ ਵੀ ਇੱਕ ਭੱਟੀ ਸਾਹਿਬ ਵੇਰਵਾ ਦਿੰਦੇ ਹੈਗੇ ਆ ਇੱਕ ਘਟਨਾ ਦਾ, ਕਹਿੰਦੇ ਬਾਹਰ ਅਕਾਲੀਆਂ ਨੇ ਸਾਡੇ ਤੇ ਹਮਲਾ ਕਰਤਾ, ਤਾਂ ਅਕਾਲੀਆਂ ਦੇ ਉਹ ਕਹਿੰਦਾ ਕੋਈ ਬੰਬ ਸਿੱਟਤਾ ਸਾਡੇ ਨਾਲ ਇੱਕ ਲੜਕੀ ਸੀ ਮੇਰੇ ਆਪ ਦੀ ਰਿਲੇਟਿਵ ਸੀ, ਚਾਚਾ ਜੀ ਦੀ ਲੜਕੀ ਜਾਂ ਮਾਮਾ ਜੀ ਦੀ ਲੜਕੀ ਸੀਗੀ, ਉਸ ਦੇ ਲੱਤ ਦੇ ਉੱਤੇ ਉਹ ਬੰਬ ਦਾ ਛੱਰਾ ਵੱਜਿਆ ਤਾਂ ਉੱਥੇ ਜ਼ਖਮ ਹੋ ਗਿਆ। ਤੇ ਬਾਅਦ ਦੇ ਵਿੱਚ ਉੱਥੇ ਪਾਕਿਸਤਾਨ ਜਾ ਕੇ ਕਹਿੰਦੇ ਮੈਂ ਸਾਡੀ ਮੈਰਿਜ ਹੋ ਗਈ ਸੀ ਆਪਸ ਦੇ ਵਿੱਚ, ਤੇ ਉਹ ਨਿਸ਼ਾਨ ਹੈ ਜਿਹੜਾ ਉਹਨਾਂ ਦੀ ਲੱਤ ਦੇ ਉੱਤੇ ਤਾਂ ਉਮਰ ਰਿਹਾ। ਲੇਕਿਨ ਇੰਨੇ ਕੁਛ ਦੇ ਬਾਵਜੂਦ ਜੋ ਮੈਨੂੰ ਕਮਾਲ ਦੀ ਗੱਲ ਲੱਗੀ ਉਹ ਸੀ ਕਿ ਭੱਟੀ ਸਾਹਿਬ ਕਿਤੇ ਕੋਈ ਨਾ ਸਿੱਖਾਂ ਪ੍ਰਤੀ ਨਾ ਕਿਸੇ ਹੋਰ ਪ੍ਰਤੀ ਕੁਛ ਨਹੀਂ ਗਲਤ ਬੋਲਦੇ। ਇਸ ਘਟਨਾ ਤੋਂ ਬਾਅਦ ਉਹ ਸਿਰਫ ਇੰਨਾ ਕੁ ਕਮੈਂਟ ਕਰਦੇ ਆ ਤੇ ਸਿੱਖ ਇੱਕ ਖੁੱਲੀ ਡੁੱਲੀ ਕੌਮ ਹੈ, ਬਸ ਦੈਟਸ ਆਲ। ਔਰ ਜਦੋਂ ਪਾਕਿਸਤਾਨ ਉਹ ਚਲੇ ਗਏ ਤਾਂ ਜਦੋਂ ਕਸੂਰ ਦੇ ਕੋਲ ਇਹਨਾਂ ਨੂੰ ਜਿਹੜੇ ਇਸ ਏਰੀਏ ਦੇ ਕੋਟਕਪੂਰੇ ਦੇ ਆਸੇ ਪਾਸੇ ਦੇ ਜਿਹੜੇ ਲੋਕ ਗਏ ਸੀਗੇ, ਉਹਨਾਂ ਦੇ ਕਹਿਣ ਮੁਤਾਬਕ ਇਹਨਾਂ ਨੂੰ ਜੜ੍ਹਾਂਵਾਲਾ ਦੇ ਆਸੇ ਪਾਸੇ ਵਸਾਇਆ ਸੀ। ਇੱਥੇ ਕਸਬਾ ਹੋਏਗਾ ਪਾਕਿਸਤਾਨ ਦੇ ਵਿੱਚ ਜੜ੍ਹਾਂਵਾਲਾ, ਤਾਂ ਉਹਦੇ ਨੇੜੇ ਤੇੜੇ ਜਿਹੜੇ ਪਿੰਡ ਸੀਗੇ ਉਹਨਾਂ ਦੇ ਵਿੱਚ ਉਹਨਾਂ ਨੂੰ ਸੈਟਲ ਕੀਤਾ ਸਾਰਿਆਂ ਨੂੰ। ਤਾਂ ਉਹ ਦੱਸਦੇ ਕਹਿੰਦੇ ਜਿਹੜਾ ਮਕਾਨ ਸਾਨੂੰ ਅਲਾਟ ਹੋਇਆ ਉਹ ਮਕਾਨ ਕਹਿੰਦਾ ਉਸ ਤੋਂ ਲੱਗਿਆ ਸਾਨੂੰ ਵੀ ਇਹ ਕਿਸੇ ਸਿੱਖ ਦਾ ਸੀਗਾ। ਤਾਂ ਕਹਿੰਦੇ ਮੈਨੂੰ 3-4 ਚੀਜ਼ਾਂ ਉਹਦੇ ਵਿੱਚੋਂ ਮਿਲੀਆਂ। ਇੱਕ ਤਾਂ ਵੱਡਾ ਕੜਾਹਾ ਸੀਗਾ ਲੱਕੜ ਦਾ, ਇੱਕ ਲੱਕੜ ਦਾ ਸੰਦੂਕ ਸੀ, ਤੇ ਇੱਕ ਸੀਗੀ ਲੱਕੜ ਦੀ ਅਲਮਾਰੀ ਸੀਗੀ। ਜੋ ਕੜਾਹਾ ਸੀ, ਕੜਾਹੇ ਦੇ ਵਿੱਚ 3 ਚੀਜ਼ਾਂ ਪਈਆਂ ਸੀਗੀਆਂ। ਇੱਕ ਤਾਂ ਠਾਠੀ ਸੀਗੀ ਜੋ ਸਿੱਖ ਲੋਕ ਆਪਣੇ ਦਾੜੀ ਨੂੰ ਬਿਠਾਉਣ ਵਾਸਤੇ ਕੱਪੜਾ ਹੁੰਦਾ ਉਹ ਬੰਨ੍ਹਦੇ ਨੇ, ਪਲੱਸ ਕਹਿੰਦੇ ਇੱਕ ਜਪਜੀ ਸਾਹਿਬ ਸੀਗਾ ਤੇ ਇੱਕ ਸੁਖਮਣੀ ਸਾਹਿਬ ਸੀ। ਔਰ ਉਹਨਾਂ ਦੋਨਾਂ ਬਾਰੇ ਬੜੇ ਇਹਤਰਾਮ ਨਾਲ ਉਹ ਦੱਸਦੇ ਹੈ ਕਿ ਇਹਨਾਂ ਦੇ ਵਿੱਚ ਇਹ ਗੁਰੂ ਨਾਨਕ ਦੇਵ ਜੀ ਦੇ ਪੈਰੋਕਾਰ ਜਾਂ ਉਹਨਾਂ ਦੇ ਆਪ ਦੀ ਜੋ ਵੀ ਲਿਖਤਾਂ ਉਹਨਾਂ ਦੀ ਬਾਣੀ ਹੈ ਉਹ ਇਹਨਾਂ ਦੇ ਵਿੱਚ ਦਰਜ ਹੈ, ਤੇ ਸਿੱਖ ਲੋਕ ਸਵੇਰੇ ਉੱਠ ਕੇ ਇਹਨਾਂ ਦਾ ਪਾਠ ਕਰਦੇ। ਔਰ ਮੈਂ ਕਹਿੰਦੇ ਤਾਂ ਉਮਰ ਉਹ ਦੋਨੇ ਚੀਜ਼ਾਂ ਸੰਭਾਲ ਕੇ ਰੱਖੀ ਆਪਦੇ ਕੋਲ ਬੜੇ ਇਹਤਰਾਮ ਦੇ ਨਾਲ, ਵੀ ਜੇ ਕਦੀ ਕੋਈ ਉੱਧਰੋਂ ਆਉਂਦਾ ਹੋਇਆ ਤਾਂ ਮੈਂ ਉਹਨਾਂ ਨੂੰ ਦੇਖੂਗਾ। ਇੱਕ ਹੋਰ ਕਿਤਾਬ ਦਾ ਉਹ ਜ਼ਿਕਰ ਕਰਦੇ ਜਿਹੜੀ ਉਹਨਾਂ ਨੂੰ ਉੱਥੇ ਮਿਲੀ, ਉਹ ਸੀ ਹੀਰ ਬਾਰਿਸ਼ ਸ਼ਾਹ। ਤਾਂ ਬਾਅਦ ਦੇ ਵਿੱਚ ਉਹ ਕਹਿੰਦੇ ਅਸੀਂ ਜਦੋਂ ਸਾਨੂੰ ਜ਼ਮੀਨ ਵਗੈਰਾ ਅਲਾਟ ਹੋ ਗਈ ਉੱਧਰ, ਤਾਂ ਉੱਥੇ ਬੈਠ ਕੇ ਮੈਂ ਫਿਰ ਜਦੋਂ ਉਹ ਕੰਮ ਤੋਂ ਥੋੜ੍ਹਾ ਮੋਟਾ ਵਿਹਲਾ ਹੋ ਜਾਂਦਾ ਤਾਂ ਸਵੇਰੇ ਪਹਿਲੇ ਉੱਠ ਕੇ ਕੁਰਾਨ ਸ਼ਰੀਫ ਪੜ੍ਹਦੇ,
ਫਿਰ ਜਦੋਂ ਵੀ ਟਾਈਮ ਹੁੰਦਾ ਤਾਂ ਮੈਂ ਫੇਰ ਵਾਰਸ਼ਾ ਪੜ੍ਹਦਾ ਰਹਿੰਦਾ ਸੀਗਾ। ਔਰ ਉਹਨਾਂ ਦਾ ਲਿਟਰੇਰੀ ਇੰਟਰਸਟ ਪਹਿਲੇ ਵੀ ਜਦੋਂ ਇੱਥੇ ਕੋਟਕਪੂਰੇ ਸੀਗੇ, ਉਹ ਦੱਸਦੇ ਕਹਿੰਦੇ ਜਾਣ ਤੋਂ ਪਹਿਲੇ ਮੇਰੇ ਕੋਲ ਤਕਰੀਬਨ 200 ਕਿਤਾਬਾਂ ਸੀਗੀਆਂ ਉਸ ਵੇਲੇ, ਜੋ ਇਸਲਾਮ ਦੀਆਂ, ਇਸਲਾਮ ਇੱਕ ਮਤਲਬ ਕੁਰਾਨ ਸ਼ਰੀਫ ਦੀਆਂ ਜਾਂ ਹਦੀਸ ਦੇ ਬਾਰੇ ਜਾਂ ਹੋਰ ਕਿਸੇ ਤਰ੍ਹਾਂ ਜੋ ਰਿਲੀਜਨ ਬਾਰੇ ਜੋ ਬੁੱਕਸ ਸੀਗੀਆਂ, ਉਹ ਅਸੀਂ ਆਉਂਦੇ ਹੋਏ ਸਾਰੇ ਆਪ ਦਾ ਘਰ ਦਾ ਸਮਾਨ ਤੇ ਉਹ ਆਪਣੇ ਜਿਹੜੀਆਂ ਕਿਤਾਬਾਂ, ਉਹ ਕਿਸੇ ਸਾਡੇ ਫਾਦਰ ਦੇ ਦੋਸਤ ਸੀਗੇ ਸਰਦਾਰ ਹਰਨਾਮ ਸਿੰਘ, ਕਹਿੰਦਾ ਅਸੀਂ ਉਹਨਾਂ ਦੇ ਹਵਾਲੇ ਕਰਿਆ ਸੀ ਵੀ ਇਹ ਤੁਸੀਂ ਰੱਖਿਓ ਜੇ, ਕੋਈ ਨਹੀਂ ਆਪਾਂ ਬਾਅਦ ਦੇ ਵਿੱਚ ਦੇਖੀ ਜਾਏਗੀ ਜਿਸ ਤਰ੍ਹਾਂ ਹੋਏਗੀ। ਕਹਿੰਦਾ ਮੈਂ ਤਾਂ ਇੰਡੀਆ ਨਹੀਂ ਮੁੜ ਸਕਿਆ ਉਸ ਤੋਂ ਬਾਅਦ, ਲੇਕਿਨ ਮੇਰੇ ਵਾਕਫ ਲੋਕ ਸੀ ਜਿਹੜੇ ਉਹ ਗਏ, ਤਾਂ ਮੈਂ ਉਹਨਾਂ ਨੂੰ ਇੰਨੀ ਕੁ ਰਿਕੁਐਸਟ ਕਰਦਾ ਰਿਹਾ ਕਿ ਵੀ ਤੁਸੀਂ ਜਾਓ ਤਾਂ ਸਰਦਾਰ ਹਰਨਾਮ ਸਿੰਘ ਨੂੰ ਜ਼ਰੂਰ ਮਿਲਣਾ, ਤੇ ਉਹਨਾਂ ਨੂੰ ਮਿਲ ਕੇ ਤੁਸੀਂ ਮੈਂ ਬਾਕੀ ਚੀਜ਼ਾਂ ਦਾ ਛੱਡੋ ਵੀ ਮੇਰੀਆਂ ਕਿਤਾਬਾਂ ਬਾਰੇ ਪਤਾ ਕਰਨਾ, ਵੀ ਜੇ ਉਹ ਕਿਤਾਬਾਂ ਹੋਣ ਤਾਂ ਤੁਸੀਂ ਕਿਸੇ ਤਰ੍ਹਾਂ ਵੀ ਉਹ ਲੈ ਆਉਣਾ। ਉਹਨਾਂ ਨੂੰ ਹੋਰ ਚੀਜ਼ਾਂ ਤੋਂ ਜ਼ਿਆਦਾ ਫਿਕਰ ਆਪਣੀ ਕਿਤਾਬਾਂ ਦੀ ਸੀਗੀ। ਤਾਂ ਸਰਦਾਰ ਹਰਨਾਮ ਸਿੰਘ ਹੋਰਾਂ ਨੇ ਦੱਸਿਆ ਕਿ ਭਾਈ ਤੁਹਾਡਾ ਜਿਹੜਾ ਸਾਰਾ ਸਮਾਨ ਸੀ ਉਹ ਤਾਂ ਤੁਹਾਡੇ ਉਹਨਾਂ ਦੇ ਜਾਣ ਤੋਂ ਬਾਅਦ ਸਰਕਾਰੀ ਕੋਈ ਮੁਲਾਜ਼ਮ ਜਾਂ ਅਫਸਰ ਆਏ ਸੀਗੇ, ਉਹ ਸਾਰਾ ਕੁਝ ਲੈ ਗਏ ਸਮੇਤ ਕਿਤਾਬਾਂ ਦੇ। ਸੋ ਕਿਤਾਬਾਂ ਦਾ ਤਾਂ ਹੁਣ ਕੋਈ ਨਹੀਂ ਪਤਾ। ਉਹ ਕਹਿੰਦੇ ਵੀ ਜਿੰਨਾ ਦੁੱਖ ਮੈਨੂੰ ਕੱਲੀਆਂ ਕਿਤਾਬਾਂ ਦੇ ਗੁਆਚਣ ਦਾ ਹੋਇਆ। ਇੱਕ ਹੋਰ ਘਟਨਾ ਦੱਸਦੇ ਆ, ਉਹਨਾਂ ਦੇ ਇੱਕ ਵਾਕਫ ਸੀਗੇ, ਉਹ ਫਿਰੋਜ਼ਪੁਰ ਦੇ ਸੀਗੇ, ਤਾਂ ਫਿਰੋਜ਼ਪੁਰ ਤੋਂ ਉਹ ਜਦੋਂ ਕਸੂਰ ਲੰਘ ਗਏ ਤਾਂ ਉੱਥੇ ਜਾ ਕੇ ਉਹਨਾਂ ਨੇ ਗੱਲ ਕੀਤੀ ਵੀ ਮੇਰੀਆਂ ਨਾ ਕਿਤਾਬਾਂ ਫਿਰੋਜ਼ਪੁਰ ਰਹਿ ਗਈਆਂ। ਕਹਿੰਦੇ ਮੈਂ ਡੀਐਸਪੀ ਨੂੰ ਲੈ ਕੇ ਇੱਕ ਵਾਰੀ ਸਪੈਸ਼ਲ ਗੱਲ ਕੀਤੀ ਵੀ ਇੱਦਾਂ ਸਾਡੀਆਂ ਕਿਤਾਬਾਂ ਰਹਿ ਗਈਆਂ ਫਿਰੋਜ਼ਪੁਰ ਫਲਾਣੇ ਮਹੱਲੇ ਦੇ ਵਿੱਚ, ਇਹ ਇਮਾਰਤ ਹੈ। ਉਹ ਡੀਐਸਪੀ ਸਾਡੇ ਨਾਲ ਆਇਆ, ਆ ਕੇ ਅਸੀਂ ਉਸ ਮਹੱਲੇ ਦੇ ਵਿੱਚ ਗਏ, ਜਾ ਕੇ ਅਸੀਂ ਲੱਭਿਆ, ਲੇਕਿਨ ਅਨਫੋਰਚੂਨੇਟਲੀ ਕੋਈ ਕਿਤਾਬ ਨਹੀਂ, ਸਾਰਾ ਲੋਕਾਂ ਨੇ ਲੁੱਟ ਲੱਟ ਲਿਆ ਸੀ। ਤਾਂ ਮਤਲਬ ਇੰਨਾ ਉਹਨਾਂ ਨੂੰ ਇਲਮ ਨਾਲ ਤੇ ਕਿਤਾਬਾਂ ਦੇ ਨਾਲ ਲਗਾਓ ਸੀਗਾ। ਇੱਕ ਅਖਬਾਰ ਵੀ ਕੱਢਦੇ ਰਹੇ ਆ ਉਹ, ਅਲ ਆਇਤ ਸ਼ਾਮ, ਉਦੋਂ ਉਹਨਾਂ ਦਾ ਅਖਬਾਰ ਸੀਗਾ। ਤੇ ਇੱਕ ਜਿਹੜਾ ਉਹਨਾਂ ਦਾ ਫਰੀਦਕੋਟ ਦੇ ਰਾਜਾ ਦਾ ਸੀਗਾ ਪੀਰੀਅਡ, ਉਹਦੇ ਵੀ ਇਹ ਮੈਂ ਨਾ ਕਿਤੇ ਮੈਨੂੰ ਉਹ ਹੋਇਆ ਕਿ ਇੱਕ ਨੇ ਨਾ ਸਕਾਲਰ ਨੇ ਬਾਹਰਲੇ ਨੇ ਕਿਤੇ ਲਿਖਿਆ ਕਿ ਫਰੀਦਕੋਟ ਦੇ ਰਾਜ ਦੇ ਵਿੱਚ ਵੀ ਮੁਸਲਿਮ ਦੇ ਨੁਕਸਾਨ ਪਹੁੰਚਾਇਆ ਗਿਆ ਜਾਨੀ, ਲੇਕਿਨ ਮੈਂ ਇੱਥੇ ਰਹਿਣ ਵਾਲਾ, ਮੈਂ ਇੰਨੇ ਜਣਿਆਂ ਨੂੰ ਪੁੱਛਦਾ ਰਿਹਾ, ਕਦੇ ਵੀ ਇਸ ਤਰ੍ਹਾਂ ਦੀ ਕੋਈ ਘਟਨਾ ਇੱਥੇ ਨਹੀਂ ਵਾਪਰੀ। ਔਰ ਇੱਕ ਪ੍ਰੂਫ ਹੋਰ ਹੈਗਾ ਇਸ ਦਾ ਕਿ ਪਾਕਿਸਤਾਨ ਦੇ ਵਿੱਚ ਚਲੇ ਗਏ ਸੀ, ਇੱਕ ਸਕਾਲਰ ਸੀਗੇ ਆਇਨੁਲ ਹਕ ਸਾਹਿਬ। ਆਇਨੁਲ ਹਕ ਸਾਹਿਬ ਨੇ ਉੱਥੇ ਜਾ ਕੇ ਉਰਦੂ ਜ਼ੁਬਾਨ ਦੀ ਤਾਰੀਖ ਲਿਖੀ ਹੈ, 1972 ਵਿੱਚ ਛਪੀ ਸੀ ਉਹ, ਉਹਦਾ ਨਾਮ ਵੀ ਇਹੀ ਹੈ, ਉਰਦੂ ਜ਼ੁਬਾਨ ਕੀ ਕਦੀਮੀ ਤਾਰੀਖ। ਉਹ ਕਿਤਾਬ ਉਹਨਾਂ ਨੇ ਜੋ ਡੈਡੀਕੇਸ਼ਨ ਦੇ ਸ਼ਬਦ ਨੇ, ਉਹਨਾਂ ਨੇ ਮਹਾਰਾਜਾ ਫਰੀਦਕੋਟ ਨੂੰ ਉਹ ਕਿਤਾਬ ਡੈਡੀਕੇਟ ਕੀਤੀ ਹੈ, ਔਰ ਇਹਨਾਂ ਲਫ਼ਜ਼ਾਂ ਨਾਲ ਕੀਤੀ ਹੈ ਉਹਨਾਂ ਨੇ ਕਿ उस इंसानियत के नाम जो कि आज़ादी के जलो में चलने वाली खूनी आंधी के दौरान इज्जत माब काबिल सब एहतराम महाराजा हरिंदर सिंह वाली रियासत फरीदकोट के रूप में जाहिर हुई। चलो ये कह के उन्होंने पहले पेज के उत्ते साड़ी जी किताब हैगी उन्होंने डेडिकेट की है, तो ये है कि मतलब ये प्रूफ है बिल्कुल कि एटलीस्ट फरीदकोट स्टेट के विच इस तरह की कोई मिसहैप नहीं वापरी। तो एक होर घटना का भट्टी साहब जिक्र करते हैं बई इत्थे एक होर सीगे, मैं एक मिनट उन्होंने उन्होंने गुआढ़ी सीगे सरदार किशन सिंह जी, तो उन्होंने दो धीआं ते एक बेटा से, उन्होंने धी की बहुत तारीफ करते हैं, कहते भी वो मेरी मदर की सहेली, तो उसका विआह बाद दे विच कोटकपूरे कोल पिंड हैगा खारा, खारे हो गया सी। ते असीं जो पाकिस्तान आ गए तो साडे जो मेरे मतलब बहनोई सीगे वो एक बार इंडिया गए, तो साडी माता ने उन्होंने अम्मी ने स्पैशल कह के भेजा भी तुसीं जाके ना सरदार किशन सिंह की बेटी उन्होंने जरूर मिल के है ना। तो वो कहते मिलन गए बकायदा पिंड विच जाके, ते वो जो लेडी सीगी वो कहते इन्ने चाह नाल भज्जी फिरे, ते कोई पुछण लग्या भी की हो गया, कौन आया, कहते मेरे जवाई आए हैं पाकिस्तान तो। लोग कहते तेरे जवाई किवें आ गए पाकिस्तान तो, वो कहते मेरी सहेली सीगी,
ਉਹਦਾ ਜਵਾਈ ਹੈ ਤਾਂ ਮੇਰਾ ਵੀ ਤਾਂ ਜਵਾਈ ਹੀ ਹੋਇਆ ਨਾ। ਲੋਕਾਂ ਦੇ ਵਿੱਚ ਆਪਸੀ ਇੰਨਾ ਮੋਹ ਪਿਆਰ ਤੇ ਇੰਨਾ ਸੀਗਾ। ਇਹ ਰਾਜਨੀਤੀ ਦੀਆਂ ਆਪਦੀਆਂ ਖੇਡਾਂ ਹੈਗੀਆਂ ਜਿਨ੍ਹਾਂ ਦਾ ਖਾਮਿਆਜਾ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ, ਜਿਨ੍ਹਾਂ ਦਾ ਵਿਚਾਰਿਆਂ ਦਾ ਉਸ ਸਾਰੇ ਕੁਝ ਦੇ ਵਿੱਚ ਕੁਝ ਰੋਲ ਨਹੀਂ ਹੁੰਦਾ। ਜੇ ਮੈਨੂੰ ਨਹੀਂ ਪਤਾ ਤੁਹਾਡੇ ਚੋਂ ਕਿੰਨਿਆਂ ਕਿਨੇ ਵੇਖੀ ਹੋਏ, ਇੱਕ ਇੱਥੇ ਫਿਲਮ ਬਣੀ ਸੀ ਬਹੁਤ ਕਮਾਲ ਦੀ ਇੰਡੀਆ ਵਿੱਚ, MS ਸਖੀਓ ਸੀਗੇ, ਉਹਨਾਂ ਨੇ ਬਣਾਈ ਗਰਮ ਹਵਾ। ਤਾਂ ਗਰਮ ਉਹ ਪਾਰਟੀਸ਼ਨ ਦੇ ਬਾਰੇ ਸੀਗੀ 1947 ਬਾਰੇ, ਤੇ ਉਸ ਤੋਂ ਬਾਅਦ ਜੋ ਇੱਥੇ ਰਹਿ ਗਏ ਨੇ ਮੁਸਲਿਮ ਉਹਨਾਂ ਦੇ ਉੱਤੇ ਕੀ ਬੀਤਦੀ ਹੈ। ਮਤਲਬ ਉਹ ਵਨ ਆਫ ਦੀ ਬੈਸਟ ਜਿਹੜੀਆਂ ਇੰਡੀਆ ਵਿੱਚ ਹੁਣ ਤੱਕ ਜਿੰਨੀਆਂ ਫਿਲਮਾਂ ਬਣੀਆਂ ਉਹਨਾਂ ਤੋਂ ਬਿਹਤਰੀਨ ਫਿਲਮਾਂ ਦੇ ਵਿੱਚੋਂ ਇੱਕ ਹੈਗੀ ਹੈ। ਤਾਂ ਉਹ ਮਾਹੌਲ ਜਾਂ ਕਿਸ ਤਰ੍ਹਾਂ ਉਹ ਮਹਿਸੂਸ ਕਰਦੇ ਸੀਗੇ ਉਹ ਤੁਸੀਂ ਉਸ ਤੋਂ ਵੇਖ ਸਕਦੇ। ਉੱਥੇ ਜਾ ਕੇ ਇਹ ਬਹੁਤ ਮੁਸ਼ਕਿਲ ਸੈੱਟ ਹੋਏ ਭੱਟੀ ਸਾਹਿਬ। ਉਹ ਦੱਸਦੇ ਕਹਿੰਦੇ ਪਹਿਲੇ ਤਾਂ ਅਸੀਂ ਜੜ੍ਹਾਂ ਵਾਲਾਂ ਤੋਂ ਸਾਈਕਲ ਦੇ ਉੱਤੇ ਬਰਫ਼ ਲਿਆਉਣ ਲੱਗੇ, ਬਰਫ਼ ਲਿਆ ਕੇ ਵੇਚਣ ਲੱਗ ਪਿਆ ਆਪਣੇ ਪਿੰਡਾਂ 'ਚ। ਉਸ ਤੋਂ ਬਾਅਦ ਥੋੜ੍ਹੇ ਜਿਹੇ ਚਿਰ ਮਗਰੋਂ ਅਸੀਂ ਕਣਕ ਲਿਆ ਕੇ ਗੰਦਮ ਨਾਲ ਦੇ ਪਿੰਡਾਂ 'ਚੋਂ ਲਿਆ ਕੇ, ਸਾਡੇ ਕੋਲ ਬਾਈ ਚਾਂਸ ਕਹਿੰਦੇ ਕੋਟਕਪੂਰੇ ਤੋਂ ਹੀ ਇੱਕ ਘੁਮਿਆਰ ਸੀਗਾ, ਉਹ ਸਾਡੇ ਨਾਲ ਆਇਆ ਸੀ ਤੇ ਉਹ ਆਪਦੇ ਨਾਲ 8 ਗਧੇ ਵੀ ਲੈ ਆਏ। ਅਸੀਂ ਸਵੇਰੇ ਹੀ ਉੱਠ ਕੇ ਉਹਨਾਂ ਦੇ ਗਧੇ ਲੈ ਕੇ ਨਾਲ ਦੇ ਪਿੰਡਾਂ 'ਚ ਜਾਂਦੇ, ਪਿੰਡਾਂ ਵਿੱਚੋਂ ਅਸੀਂ ਕਣਕ ਖਰੀਦ ਕੇ ਲਿਆਉਂਦੇ ਤੇ ਆਪਦੇ ਪਿੰਡ ਜਾ ਕੇ ਅਸੀਂ ਥੋੜ੍ਹੇ ਜਿਹੇ ਮੁਨਾਫੇ ਤੇ ਅਸੀਂ ਉਹ ਵੇਚ ਦਿੰਦੇ, ਸਾਡਾ ਗੁਜ਼ਾਰਾ ਹੋ ਜਾਂਦਾ ਸੀ। ਤੇ ਜਦੋਂ ਅਸੀਂ ਸਾਰੇ ਜਣੇ ਗਧਿਆਂ ਦੇ ਉੱਤੇ ਚੜ੍ਹ ਕੇ ਜਾ ਰਹੇ ਹੁੰਦੇ ਸਵੇਰੇ ਨਮਾਜ਼ ਪੜ੍ਹ ਕੇ, ਉਸ ਤੋਂ ਬਾਅਦ ਗਧਿਆਂ ਤੇ ਜਾ ਰਹੇ ਹੁੰਦੇ ਤਾਂ ਅਸੀਂ ਗਾਉਂਦੇ ਜਾਂਦੇ, ਜੰਝ ਘੁਮਿਆਰਾਂ ਦੀ ਗਧੇ ਹੀਂਗਦੇ ਆਉਂਦੇ। ਮਤਲਬ ਇੰਨੇ ਜ਼ਿੰਦਾ ਦਿਲ ਪਰਸਨੈਲਿਟੀ, ਐਟਲੀਸਟ ਮਤਲਬ ਮੈਂ ਨਹੀਂ ਕਲਪਨਾ ਕਰ ਸਕਦਾ ਕਿ ਤੁਸੀਂ ਇੰਨਾ ਕੁਛ ਉੱਜੜ ਕੇ ਆਪਣਾ ਇੰਨਾ ਨੁਕਸਾਨ ਹੋ ਕੇ ਫਿਰ ਵੀ ਤੁਸੀਂ ਇੰਨੇ ਜ਼ਿੰਦਾ ਦਿਲ ਰਹਿ ਸਕਦੇ ਆ। ਇਹ ਉਹਨਾਂ ਲੋਕਾਂ ਦੇ ਹੀ ਉਹ ਬਸ ਉਹਨਾਂ ਦਾ ਜਪ ਸੀ, ਉਹਨਾਂ ਦਾ ਹਿੰਮਤ ਹੌਸਲਾ, ਉਸ ਨੂੰ ਕਈ ਸਲਾਮ ਕਰਨ ਨੂੰ ਦਿਲ ਕਰਦਾ ਹੈਗਾ। ਇੱਕ ਹੋਰ ਉਹਨਾਂ ਨੇ ਗਿਆਨੀ ਜੈਲ ਸਿੰਘ ਜੀ ਨਾਲ ਰਿਲੇਟਡ ਇੱਕ ਘਟਨਾ ਲਿਖੀ ਹੈ ਕਿ ਉਦੋਂ ਫਰੀਦਕੋਟ ਸਟੇਟ ਦੇ ਵਿੱਚ ਜਦੋਂ 1947 ਵੇਲੇ ਪ੍ਰਜਾ ਮੰਡਲ ਮੂਵਮੈਂਟ ਚੱਲੀ ਸੀ। ਪ੍ਰਜਾ ਮੰਡਲ ਮੂਵਮੈਂਟ ਇਹ ਸੀਗੀ ਕਿ ਜੋ ਲੋਕਲ ਲੋਕ ਸੀਗੇ ਉਹ ਰਾਜਿਆਂ ਨੂੰ ਇਹ ਕਹਿੰਦੇ ਸੀਗੇ ਤੁਸੀਂ ਸਾਨੂੰ ਆਜ਼ਾਦ ਕਰੋ, ਅਸੀਂ ਇੰਡੀਅਨ ਸਟੇਟ ਦਾ ਹਿੱਸਾ ਬਣਨਾ। ਰਾਜੇ ਇਹ ਤਿਆਰ ਨਹੀਂ ਸੀਗੇ। ਤਾਂ ਜਿਹੜੀਆਂ ਇਹ ਮਾਲਵੇ ਦੀਆਂ ਰਿਆਸਤਾਂ ਸੀ ਇਹਨਾਂ ਦੇ ਵਿੱਚ ਇਹ ਮੂਵਮੈਂਟ, ਇਸ ਨੂੰ ਪ੍ਰਜਾ ਮੰਡਲ ਮੂਵਮੈਂਟ ਕਹਿੰਦੇ ਆ। ਤਾਂ ਉਸ ਦੇ ਵਿੱਚ ਹੀ ਗਿਆਨੀ ਜੈਲ ਸਿੰਘ ਵੀ ਪੋਲੀਟਿਕਸ ਉਦੋਂ ਹੀ ਆਉਂਦੇ ਆ। ਇਹ ਪ੍ਰਜਾ ਮੰਡਲ ਮੂਵਮੈਂਟ ਦੇ ਵਿੱਚ ਇਹਨਾਂ ਨੇ ਹਿੱਸਾ ਲਿਆ ਸੀ ਔਰ ਭੱਟੀ ਸਾਹਿਬ ਵੀ ਉਸ ਮੂਵਮੈਂਟ ਦੇ ਵਿੱਚ ਸੀ। ਇਹ ਸੀਗੇ ਤੇ ਇੱਕ ਇੱਥੋਂ ਦੇ ਦਿਆਲ ਸਿੰਘ, ਸਰਦਾਰ ਦਿਆਲ ਸਿੰਘ ਜੀ ਸੀਗੇ, ਉਹ ਉਹਦੇ ਵਿੱਚ ਸੀਗੇ। ਤਾਂ ਇਹ ਇੱਕ ਇਨਸੀਡੈਂਟ ਦੱਸਦੇ ਹੈਗੇ, ਉਹਦੇ 'ਚ ਜ਼ਿਕਰ ਕਰਦੇ ਆਪਣੇ ਕਿਤਾਬ ਦੇ ਵਿੱਚ ਕਿ ਸਾਨੂੰ ਇੱਕ ਵਾਰ ਪਤਾ ਲੱਗਿਆ ਕਿ ਫਰੀਦਕੋਟ ਲੀਡਰ ਆ ਰਹੇ ਨੇ ਜੈ ਪ੍ਰਕਾਸ਼ ਨਾਰਾਇਣ ਜੀ। ਤਾਂ ਅਸੀਂ ਉਹਨਾਂ ਦਾ ਲੈਕਚਰ ਸੁਣਨ ਚਲੇ ਗਏ, ਮੁੜਦੇ ਹੋਏ ਅਸੀਂ ਲੇਟ ਹੋ ਗਏ। ਤਾਂ ਲੋਕਾਂ ਨੇ ਰੋਕਿਆ ਵੀ ਤੁਸੀਂ ਹੁਣ ਕੁਵੇਲਾ ਹੋ ਗਿਆ ਤੇ ਤੁਸੀਂ ਕੋਟਕਪੂਰੇ ਨਾ ਜਾਓ। ਕਿਹਾ ਸੀਗਾ ਕੋਈ ਨਹੀਂ ਅਸੀਂ ਮੁੜਨਾ ਹੀ ਹੈਗਾ। ਤਾਂ ਅਸੀਂ ਤਾਂਗਾ ਲਿਆ ਤੇ ਵਾਪਸ ਆ ਗਏ। ਗਿਆਨੀ ਜੀ ਵੀ ਡਰਦੇ ਸੀ ਪਰ ਅਸੀਂ ਉੱਥੇ ਸੰਧਵਾਂ, ਉਹਨਾਂ ਦਾ ਪਿੰਡ ਰਸਤੇ ਜਾਂਦਾ ਸੀ, ਸੰਧਵਾਂ ਉਤਰ ਕੇ ਗਿਆਨੀ ਜੀ ਨੂੰ ਅਸੀਂ ਬਕਾਇਦਾ ਉਹਨਾਂ ਦੇ ਘਰੇ ਪਹੁੰਚਾ ਕੇ ਫਿਰ ਅਸੀਂ ਵਾਪਸ ਕੋਟਕਪੂਰੇ ਆਏ। ਇੱਥੇ ਦੇ ਬਾਜ਼ਾਰ ਦੇ ਵਿੱਚ ਜਾ ਕੇ ਅਸੀਂ ਦੁੱਧ ਪੀਤਾ ਵਗੈਰਾ ਵਗੈਰਾ ਉਹਨਾਂ ਨੇ। ਇਸ ਤੇ ਜੋ ਕੱਲ ਮੈਨੂੰ ਦੱਸਿਆ ਉਹਨਾਂ ਨੇ ਵੀ ਇਹੀ ਦੱਸਿਆ, ਕੱਲ ਜੋ ਆਪਣੇ ਸ਼੍ਰੀ ਬਨਾਰਸੀ ਦਾਸ ਜੀ ਨੇ ਵੀ ਲੋਕਾਂ ਦਾ ਆਪਸ 'ਚ ਇੰਨਾ ਪਿਆਰ ਸੀਗਾ। ਕਹਿੰਦਾ ਅੱਜ ਤਾਂ ਗੱਲ ਲੱਗ ਕੇ ਰੋਏ ਆ ਸਾਡੇ ਬਜ਼ੁਰਗ, ਉਹਨਾਂ ਦੇ ਸਾਡਾ ਬੜਾ ਮੇਲ ਜੋਲ ਸੀ। ਔਰ ਜੇ ਮਤਲਬ ਇੱਥੇ ਇਹ ਸੀਗਾ ਕਿ ਜੋ ਵਿਆਹਾਂ ਵਗੈਰਾ 'ਚ ਜੇ ਅਸੀਂ ਆਉਂਦੇ ਜਾਂਦੇ ਤਾਂ ਸਾਨੂੰ ਉਹ ਸੁੱਕੀ ਚੀਜ਼ ਦੇ ਦਿੰਦੇ ਸੀ। ਜਿਹੜਾ ਜੇ ਪਕਾਣਾ ਨਹੀਂ ਵੀ ਜੇ ਤੁਸੀਂ ਸਾਡੇ ਘਰ ਦਾ ਨਹੀਂ ਖਾਣਾ ਤਾਂ ਤੁਹਾਨੂੰ ਸੁੱਕਾ ਸਿੱਧਾ ਸੀ ਵੀ ਇਹ ਤੁਸੀਂ ਜਾ ਕੇ ਆਪਣੇ ਘਰ ਜਾ ਕੇ ਬਣਾ ਲਿਆ ਜੇ, ਤੁਸੀਂ ਇਹਨੂੰ ਵਰਤ ਲਿਓ। ਇਹੋ ਜਿਹੀਆਂ ਗੱਲਾਂ ਉਹਨਾਂ ਨੇ ਹੋਰ ਕਾਫੀ ਦੱਸੀਆਂ। ਇਹ ਰੱਬ ਦੇ ਬਾਰੇ ਵੀ ਬੜੇ ਕੌਨਸ਼ੀਅਸ ਸੀ। ਕਹਿੰਦੇ ਕਿ ਜਦੋਂ ਹੋਣ ਲੱਗਿਆ ਸਾਡੇ ਪਤਾ ਲੱਗ ਗਿਆ ਵੀ ਉਹਨੂੰ ਜਾਣਾ ਹੈ ਤਾਂ ਸਾਡੀ ਮਸਜਿਦ ਦੇ ਵਿੱਚ ਅਸੀਂ ਮੀਟਿੰਗ ਕੀਤੀ। ਦਾਣਾ ਮੰਡੀ 'ਚ ਵੀ ਕਹਿੰਦੇ ਮੈਂ ਕੁਛ ਕੁਰਖਤ ਬੋਲਿਆ ਗਿਆ ਮੇਰੇ ਤੋਂ। ਹੁੰਦਾ ਹੈਗਾ ਬੰਦੇ ਦੇ ਹਾਲਾਤ ਹੁੰਦੇ ਹੈਗੇ, ਇਹ ਕੋਈ ਛੋਟੀ ਘਟਨਾ ਨਹੀਂ ਹੈ ਕਿ ਤੁਹਾਨੂੰ ਆਪਦਾ ਜੰਮਣ ਭੋਂ ਛੱਡ ਕੇ ਜਾਣਾ ਹੋਵੇ ਕਿਤੇ, ਲੇਕਿਨ ਉਹ ਬਾਅਦ 'ਚ ਜਾ ਕੇ ਰਿਅਲਾਈਜ਼ ਕਰਦੇ
कि मैं शायद थोड़ा जिहा सख्त बोल गया, लेकिन लोगों ने किसी ने गुस्सा नहीं किया, ना दयाल सिंह जी ने, ना ज्ञानी जैल सिंह जी ने, सगों बकायदा सानू उन्होंने बड़ी मान इज्जत के नाल विदा जरसे मगरों कहते जो मैं कहा सारिਆਂ ਨੂੰ कि मैं सवेरे इत्थों चला जाऊंगा, ਤਾਂ ਸਾਰਿਆਂ ਨੇ ਜਿਹੜਾ ਸਾਡੇ ਇੱਕ ਦੂਜੇ ਸਾਰੇ ਦੋਸਤਾਂ ਦੇ ਅੱਖਾਂ ਦੇ ਵਿੱਚ ਹੰਝੂ ਤੈਰ ਰਹੇ ਸੀ, ਉਹਨਾਂ ਦੀ ਆਵਾਜ਼ ਭਰਾਈ ਹੋਈ ਸੀ ਤੇ ਇਹ ਲੋਕ ਨਿਹਾਇਤ ਅਫਸੋਸ ਨਾਲ ਸਾਨੂੰ ਮਿਲ ਰਹੇ ਸਨ। ਤੇ ਗਿਆਨੀ ਜੀ ਦਾ ਡਾਇਲੌਗ ਬੜਾ ਖੂਬਸੂਰਤ ਹੈ ਉਸ ਵੇਲੇ, ਕਹਿੰਦਾ ਗਿਆਨੀ ਜੀ ਨੇ ਸਾਨੂੰ ਇਹ ਕਿਹਾ ਕਿ ਅਸੀਂ ਲੰਮੇ ਅਰਸੇ ਤੋਂ ਇਕੱਠੇ ਰਹਿ ਰਹੇ ਹਾਂ, ਇਕੱਠੇ ਸਿਆਸੀ ਕੰਮ ਕੀਤੇ ਹਨ ਅਤੇ ਜੇਲ੍ਹ ਰਹੇ ਹਨ। ਇਸ ਦੌਰਾਨ ਸਾਡੇ ਤੋਂ ਬਹੁਤ ਗਲਤੀਆਂ ਹੋਈਆਂ ਹੋਣਗੀਆਂ, ਅਸੀਂ ਤੁਹਾਡੇ ਤੋਂ ਮੁਆਫੀ ਮੰਗਦੇ ਹਾਂ। ਸੋ ਇਹ ਕਹਿ ਕੇ ਉੱਥੋਂ ਉਹ ਰਵਾਨਾ ਹੋ ਕੇ ਦੋਨੇ ਪਾਸੇ। ਇਹ ਇੰਨੀ ਕੁ ਜਿਹੜੇ ਸਾਡੇ ਕੋਲ ਹੁਣ ਇੱਥੇ ਕੋਈ ਬਹੁਤੀ ਆਬਾਦੀ ਨਹੀਂ ਹੈਗੀ, ਬਹੁਤ ਥੋੜ੍ਹੀ ਆਬਾਦੀ ਹੈਗੀ ਹੈ ਮੁਸਲਿਮ ਦੀ। ਮਸਜਿਦ ਪਿੱਛੇ ਕਿਸੇ ਨੇ ਮੈਨੂੰ, ਮੇਰੀ ਇੱਕ ਸਟੂਡੈਂਟ ਸੀ ਇੱਥੇ ਪੜ੍ਹਦੀ, ਤਾਂ ਉਸਨੇ ਦੱਸਿਆ ਸੀ ਕਿ ਇੱਕ ਨਵੀਂ ਮਸਜਿਦ ਬਣੀ ਸੀ ਤੇ ਫਰੀਦਕੋਟ ਸਟੇਟ ਜਿਸ ਦਾ ਹਿੱਸਾ ਸੀਗਾ, ਉੱਥੇ ਸ਼ਹਿਰ 'ਚ ਹੈਗੀਆਂ ਹਾਲੇ ਵੀ ਘੱਟੋ ਘੱਟ 3 ਮਸਜਿਦਾਂ, ਇੱਕ ਈਦਗਾਹ। ਇਹ ਤਾਂ ਮੈਂ ਆਪ ਵੇਖਿਆ ਤੇ ਫਰੀਦਕੋਟ ਦੇ ਵਿੱਚ ਵੀ ਸਭ ਤੋਂ ਜ਼ਿਆਦਾ ਮਾਨਤਾ ਜਿਹੜੀ ਹੈਗੀ ਉਹ ਬਾਬਾ ਫਰੀਦ ਦੀ ਹੋਈ ਹੈ। ਔਰ ਉਹ ਕੋਈ ਕਿਸੇ ਉਸ ਤਰ੍ਹਾਂ ਨਹੀਂ ਹੈਗਾ ਵੀ ਮਜ਼ਹਬ ਦੇ ਹਿਸਾਬ ਦੇ ਨਾਲ, ਉਹਨਾਂ ਹੀ ਹਿੰਦੂ ਸਿੱਖ ਮੁਸਲਿਮ ਸਾਰੇ ਹੀ ਉੱਥੋਂ ਦਾ ਸਮਝ ਲਓ ਵੀ ਇਹ ਲੋਕਾਂ ਦਾ ਈਸਟ ਫਰੀਦਕੋਟ ਦੇ ਲੋਕਾਂ ਦਾ ਬਾਬਾ ਫਰੀਦ ਹੀ ਹੈ ਉਹ। ਤੁਸੀਂ ਮੇਰਾ ਖਿਆਲ ਕੋਈ ਇਹੋ ਜਿਹਾ ਕੰਮ ਹੋਏਗਾ ਜਿਹਦੇ ਚੋਂ ਕਈ ਵਾਰੀ ਆਸਾਨ ਹੁੰਦਾ ਵੀ ਜਿਹਨੇ ਆਪ ਦੇ ਸਭ ਤੋਂ ਪਹਿਲੀ ਚੁਆਇਸ ਉੱਥੇ ਜਦੋਂ ਕਿਸੇ ਨੇ ਕੋਈ ਨਵਾਂ ਕੰਮ ਕਰਨਾ ਹੈ, ਨਵਾਂ ਕੋਈ ਦੁਕਾਨ ਖੋਲਣੀ ਹੈ, ਬਿਜ਼ਨਸ ਕਰਨਾ ਹੈ, ਤਾਂ ਉਹਦੀ ਸਭ ਤੋਂ ਪਹਿਲੀ ਜਿਹੜੀ ਚੁਆਇਸ ਉਹ ਇਹੀ ਹੁੰਦੀ ਹੈ ਕਿ ਉਹਦਾ ਨਾਂ ਬਾਬਾ ਫਰੀਦ ਜੀ 'ਤੇ ਰੱਖਿਆ ਜਾਵੇ। ਭਾਵੇਂ ਬਾਬਾ ਫਰੀਦ ਮੋਟਰ ਮਕੈਨਿਕ ਹੋਵੇ ਤੇ ਭਾਵੇਂ ਬਾਬਾ ਫਰੀਦ ਮੋਟਰਸਾਈਕਲ ਸਟੋਰ ਯੂਨੀਵਰਸਿਟੀ ਬਣੀ ਤਾਂ ਉਹਦਾ ਨਾਂ ਵੀ ਉਹਨਾਂ ਨੇ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਰੱਖਿਆ। ਸੋ ਇੰਨਾ ਇੱਥੇ ਉਹਨਾਂ ਨੂੰ ਬਾਬਾ ਫਰੀਦ ਜੀ ਦੀ ਬਹੁਤ ਜ਼ਿਆਦਾ ਹੀ ਮਾਨਤਾ ਇਸ ਸਾਡੇ ਏਰੀਏ ਦੇ ਵਿੱਚ ਹੈ। ਸੋ ਮੇਰੇ ਖਿਆਲ ਮੈਂ ਇੰਨੀ ਕੁ ਗੱਲ ਦੇ ਨਾਲ ਮੇਰੇ ਵੱਲੋਂ ਗੱਲ ਖਤਮ ਕਰਦਾ। ਤੁਸੀਂ ਜੇ ਉਹਦੇ 'ਚ ਕੁਛ ਪੁੱਛਣਾ ਚਾਹੋ, ਕੋਈ ਜਾਣਕਾਰੀ ਲੈਣੀ ਚਾਹੋ ਤਾਂ ਮੈਨੂੰ ਦੱਸੋ। ਜੀ ਸਰ, ਸਰ ਬੜਾ ਮਜ਼ਾ ਆਇਆ। ਅਸੀਂ ਤੇ ਇੱਕ ਵਾਰ ਕੋਟਕਪੂਰੇ ਪੜ ਕੇ ਸਾਰਾ 47 ਔਰ ਸਾਰੀ ਗੱਲਬਾਤ ਇੱਕ ਦਫਾ ਇੰਜ ਅੱਖਾਂ ਅੱਗੇ ਬੜੇ ਖੂਬਸੂਰਤ ਤਰੀਕੇ ਦੇ ਨਾਲ। ਸਰ ਉਸ ਫਰੀਦਕੋਟ ਦੇ ਲਾਗੇ ਹੋਰ ਵੀ ਕਈ ਕੋਟ ਨੇ, ਕਿਹੜੇ ਕੋਟ ਨੇ? ਫਰੀਦਕੋਟ ਤੋਂ ਇਲਾਵਾ ਵੀ ਕੋਈ ਕੋਟ ਉੱਥੇ ਹੈ ਨੇ ਆਲੇ ਦੁਆਲੇ? ਹਾਂ, ਇੱਕ ਅੱਧਾ ਹੀ ਹੈ, ਜ਼ਿਆਦਾ ਨਹੀਂ ਹੈ ਇਸ ਏਰੀਏ, ਜ਼ਿਆਦਾ ਨਹੀਂ। ਤੇ ਕੋਟ ਕਰੋੜ ਵੱਜਦਾ ਇੱਕ, ਤੇ ਉਹ ਪਿੰਡ ਹੈਗਾ ਹੁਣ ਤਾਂ ਉਹਦੇ ਵਿੱਚ ਉਹ ਆਮ ਜਿਵੇਂ ਮਿੱਥ ਜੇ ਬਣੇ ਹੋਏ ਆ, ਕਿਸੇ ਨੇ ਕਹਿਤਾ ਵੀ ਇੱਥੇ ਕਿਲ੍ਹਾ ਹੈ ਨਾ ਜਿਹੜਾ, ਉਹਦੇ ਵਿੱਚ ਕਰੋੜ ਰੁਪਈਆ ਦੱਬਿਆ ਹੋਇਆ ਤੇ ਉਹ ਪੱਟ ਤਾਂ ਉਹਨਾਂ ਨੇ, ਲੋਕਾਂ ਨੇ ਕਹਿੰਦੇ ਉੱਥੋਂ ਦੀਆਂ ਇੱਟਾਂ ਪੱਟ ਕੇ ਲਿਆ ਕੇ ਹੀ ਜਿਹੜਾ ਫਰੀਦਕੋਟ ਦਾ ਕਿਲ੍ਹਾ ਉਦੋਂ ਹੀ ਬਣਾਇਆ ਹੈ। ਹੁਣ ਤਾਂ ਜੀ ਇਹ ਕਿਲ੍ਹਾ ਵਗੈਰਾ ਬਣਾਉਣ ਨਹੀਂ ਸੀ ਦਿੰਦੇ ਫਿਰ ਬਾਅਦ ਦੇ ਵਿੱਚ ਹੈ ਨਾ। ਤੇ ਔਰੰਗਜ਼ੇਬ ਕਿ ਮੁਗਲ ਪੀਰੀਅਡ 'ਚ ਐਸੇ ਏਰੀਏ ਦੀ ਕੋਈ ਬਹੁਤੀ ਉਹ ਹੈ ਨਹੀਂ ਸੀ, ਕਿਉਂਕਿ ਫਰਟਾਈਲ ਨਹੀਂ ਸੀ ਏਰੀਆ। ਇਹ ਮਤਲਬ ਰਾਜਸਥਾਨ ਦਾ ਜਿਹੜਾ ਰੇਗਿਸਤਾਨ ਹੈ ਨਾ, ਇਹ ਉਸਦੀ ਐਕਸਟੈਂਸ਼ਨ ਜੀ ਹੋਈ ਹੈ ਲਗਭਗ। ਇਹ ਤਾਂ ਬਾਅਦ 'ਚ ਨਹਿਰਾਂ ਆ ਗਈਆਂ, ਹੋਰ ਆ ਟਿਊਬਵੈਲ ਲੱਗ ਗਏ, ਫਿਰ ਫਰਟਾਈਲ ਹੋਈ ਹੈ, ਅਦਰਵਾਈਜ਼ ਪਹਿਲੇ ਨਹੀਂ ਸੀ। ਹਾਂਜੀ ਜੀ ਸਰ, ਇੱਕ ਤੁਸੀਂ ਨਾਮ ਲਿਆ ਡੋਡਾ ਦਾ, ਜਿਹੜਾ ਸਵੀਟ ਦਾ, ਸਾਡੇ ਖੁਸ਼ਾਬ ਦੇ ਵਿੱਚ ਇਹ ਬੜੀ ਮਸ਼ਹੂਰ ਹੈ ਅਜੇ ਵੀ। ਖੁਸ਼ਾਬ ਦਾ ਡੋਡਾ ਜਿਹੜਾ ਨਾ ਅਜੇ ਵੀ ਬੜਾ ਮਸ਼ਹੂਰ ਹੈ। ਤੇ ਹੁਣ ਮੈਨੂੰ ਇਹ ਨਹੀਂ ਪਤਾ ਕਿ ਕਿਉਂਕਿ ਇੱਥੇ ਸਾਡੇ ਲੈਲਪੁਰ ਵੀ ਇਸ ਤਰ੍ਹਾਂ ਹੋਇਆ ਨਾ ਕਿ ਇੱਥੇ ਘੰਟਾ ਘਰ ਦੇ ਕੋਲ ਇੱਕ ਬੰਗਾਲੀ ਮਿਲਕ ਸ਼ਾਪ ਹੈ, ਲੱਸੀ ਹੈ ਬੰਗਾਲੀਆਂ ਦੀ। ਪਰ ਉਹ ਹੁਣ ਤੇ ਕੋਈ ਉਹਦਾ ਮਾਲਕ ਹੋ ਰਿਹਾ, ਪਰ ਉਹਦਾ ਨਾਂ ਨਹੀਂ ਬਦਲਿਆ। ਤੇ ਉਹ ਹੁਣ ਬੰਗਾਲੀ ਤੇ ਉੱਥੇ ਨਹੀਂ ਨੇ, ਤੇ ਲੇਕਿਨ ਉਹਦਾ ਨਾਂ ਨਹੀਂ ਅਜੇ ਤੱਕ ਬਦਲਿਆ। ਇਸੇ ਤਰ੍ਹਾਂ ਮੈਂ ਅਗਰ ਉਹ ਕੋਈ ਹੋ ਸਕੇ ਤਾਂ ਉਹਨਾਂ ਨੂੰ ਪੁੱਛਿਆ ਜੇ ਕਿ ਜਿਹੜਾ ਇੱਥੇ ਖੁਸ਼ਾਬ ਵਿੱਚ ਉਹਨਾਂ ਦੀ ਦੁਕਾਨ ਸੀ ਜਿਹੜੀ ਉੱਥੇ ਚਲੇ ਗਏ ਤੇ ਬਾਅਦ ਚੋਂ ਕੋਈ ਹੋਰ ਚਲਾਉਂਦਾ ਹੋਏ ਸ਼ਾਇਦ, ਜਾਂ ਕੀ ਇਹਦਾ ਕੀ ਹੋ ਸਕਦਾ? ਕਿਉਂਕਿ ਖੁਸ਼ਾਬ ਦੇ ਇੱਕ ਸ਼ਖਸ ਸੀ, ਉਹ ਪਿੱਛੇ ਫੇਸਬੁੱਕ ਤੇ ਕਾਫੀ ਰਹੇ ਆ ਤੇ ਉਹ ਖੁਸ਼ਾਬ ਬਾਰੇ ਜਾਣਕਾਰੀ ਦਿੰਦੇ ਰਹੇ ਨੇ। ਉਹਨਾਂ ਦੀਆਂ ਪੁਰਾਣੀਆਂ ਤਸਵੀਰਾਂ ਵੀ ਭੇਜੀਆਂ ਉਹਨਾਂ ਨੇ। ਇੱਥੇ ਖੁਸ਼ੀ ਰਾਮ ਜੀ ਢੋਡਾ ਸਾਡੇ ਮਤਲਬ ਘਰ ਦੇ ਪਾਸ ਹੀ ਸੀ, ਅਸੀਂ ਤਾਂ ਪੁਰਾਣਾ ਘਰ ਸੀ ਨਾ, ਸਾਡੇ 100 ਗਜ ਦੇ ਪਾਸ ਉੱਤੇ ਹੀ ਉਹ ਸੀਗੀ। ਜੀ ਸਰ।
ਇੱਕ ਸਰ ਸੁਖਦੇਵ ਸੋਹਲ ਹੋਰਾਂ ਵੱਲੋਂ ਆਇਆ ਕਿ देयर इज अ पॉपुलर Song ਜੱਟੀ ਕੋਟ ਕਪੂਰੇ ਦੀ ਤੇ ਹੁਸਨ ਜੱਟੀ ਦਾ ਚੋਰ। ਬਸ ਆਵਾ ਬਥੇਰਾ ਕਈ ਵਾਰ ਕਹਿ ਦਿੰਦੇ ਆ, ਠੀਕ ਹੀ ਹੈ, ਜੱਟੀਆਂ ਵਿਚਾਰੀਆਂ ਉਹ ਜਿਹੀਆਂ ਹੀ ਆ। ਜੱਟੀਆਂ ਮਾਝੇ ਦੀਆਂ ਜ਼ਿਆਦਾ ਤਕੜੀਆਂ। ਫਿਜ਼ੀਕ ਪੱਖੋਂ ਨਾ ਮਾਝੇ ਦੇ ਲੋਕ ਲੰਮੇ ਚੌੜੇ ਤੇ ਤਕੜੇ ਉਸ ਤਰ੍ਹਾਂ ਨੇ, ਹੈਨਾ। ਇਹ ਸਾਡੇ ਜਿਹੜੇ ਮਾਲਵੇ ਦੇ ਹੈਗੇ ਨਾ, ਇਹ ਉਵੇਂ ਸਿਹਤ ਪੱਖੋਂ ਇੰਨੇ ਤਕੜੇ ਨਹੀਂ ਹੈਗੇ। ਇੱਕ ਕੋਟਕਪੂਰੇ ਦੀ ਹੋਰ ਗੱਲ, ਇੱਥੇ ਸਾਡੇ ਮਿਸਤਰੀ ਨੇ ਕੁਛ ਨਾ, ਮਿਸਤਰੀ ਫੈਮਲੀਆਂ ਜੋ ਲੱਕੜ ਦਾ ਕੰਮ, ਲੋਹੇ ਦਾ ਕੰਮ ਕਰਦੇ ਆ, ਤਾਂ ਉਹ ਵੀ ਸਾਰੇ ਪਾਕਿਸਤਾਨ ਤੋਂ ਆ ਕੇ ਵਸੇ ਹੋਏ ਆ। ਉਹ ਪੂਰਾ ਮਹੱਲਾ ਹੈ ਉਹਨਾਂ ਦਾ, ਤਾਂ ਉਹਨਾਂ ਨੂੰ ਵੀ ਲਾਹੌਰੀਏ ਕਹਿੰਦੇ ਆ ਸਾਰੇ, ਵੀ ਇਹ ਲਾਹੌਰ ਤੋਂ ਆ ਕੇ। ਮੈਂ ਕੱਲ ਪੁੱਛਿਆ ਉਹਨਾਂ ਨੂੰ, ਉਹ ਕਹਿੰਦੇ ਸਾਡੇ ਪਿੰਡ ਲਾਹੌਰ ਦੇ ਆਸੇ ਪਾਸੇ ਸੀ ਸਾਰੇ, ਤੇ ਅਸੀਂ ਉੱਥੋਂ ਫਿਰ ਪਾਰਟੀਸ਼ਨ ਮਗਰੋਂ ਆ ਕੇ ਇੱਥੇ ਸੈਟਲ ਹੋ। ਜੀ ਸਰ, ਇੱਥੇ ਇੱਕ ਕੁਐਸਚਨ ਆਇਆ ਦੋਸਤ ਦਾ, ਉਹਨਾਂ ਨੇ ਪੁੱਛਿਆ ਕਿ ਬਈ ਜਿਹੜੇ ਇੱਥੇ ਕੋਈ ਇੰਟਰ ਰਿਲੀਜੀਅਸ ਮੈਰਿਜਸ ਦਾ ਕੋਈ ਤੁਹਾਨੂੰ ਮਿਲਦੀ ਹੈ ਨਿਸ਼ਾਨੀ ਆਪਸੀ ਮਜ਼ਹਬਾਂ ਦੇ ਵਿੱਚ, ਕੋਈ ਵਿਆਹ ਸ਼ਾਦੀ ਦਾ, ਕੋਈ ਰਿਸ਼ਤੇਦਾਰੀ? ਰੇਅਰ ਹੈ ਹਾਲੇ। ਉਹਨੇ ਉਹ ਹੈ ਸਾਡੇ ਫਰੀਦਕੋਟ ਹੈਗੇ ਆ, ਤੇ ਬਹੁਤ ਹੀ ਨਾਈਸ ਬੰਦਾ ਹੈ ਉਹ, ਸਾਡੇ ਮੇਰੇ ਹਮਨਾਮੀ ਹੈ ਸੁਭਾਸ਼ ਜੀ ਨੇ, ਉਹਨਾਂ ਦੀ ਵਾਈਫ ਮੁਸਲਿਮ ਹੈ, ਔਰ ਜਦੋਂ ਉਹ ਟੀਚਰ ਲੱਗੇ ਹੋਏ ਆ, ਉਹ ਇੰਨੇ ਨਾਈਸ ਨੇ। ਉਹਨਾਂ ਦੀ ਵਾਈਫ ਗੱਲ ਕਰਦੀ, ਕਹਿੰਦੇ ਬੱਚਿਆਂ ਨੂੰ ਕਈ ਵਾਰੀ ਸਕੂਲ 'ਚ ਪੁੱਛਦੇ ਆ ਵੀ ਤੁਸੀਂ ਕੌਣ ਹੈ, ਤੇ ਕਹਿੰਦੇ ਮੈਂ ਇਹੀ ਸਮਝਾਇਆ ਉਹਨਾਂ ਨੂੰ, ਕਹੋ ਵੀ ਅਸੀਂ ਇਨਸਾਨ ਹੈ ਨਾ, ਵੀ ਆਰ ਜਸਟ ਹਿਊਮਨ ਬੀਇੰਗਸ। ਉਹ ਉਹਨਾਂ ਦੀ ਇੰਨੀ ਆਪਸ 'ਚ ਐਡਜਸਟਮੈਂਟ ਵਧੀਆ ਹੈਗੀ ਹੈ, ਕਮਾਲ ਹੈਗੀ ਏਦਾਂ। ਤੇ ਸਰ ਜਿਹੜੇ ਕੋਟਕਪੂਰਾ 'ਚ ਜਿਹੜੇ ਜ਼ਿਆਦਾਤਰ ਲੋਕ ਆ ਕੇ ਵਸੇ, ਉਹ ਲਾਹੌਰ ਤੋਂ ਜ਼ਿਆਦਾ ਆਏ, ਜਿਹੜੇ ਤੁਸੀਂ ਦੱਸਿਆ ਕਿ ਲਾਹੌਰ ਔਰ ਕਸੂਰ ਦੇ ਜ਼ਿਆਦਾ ਲੋਕੀ ਆਏ। ਤੇ ਇੱਕ ਸਰਕਾਰ ਨੇ ਵਸਾਏ ਵਾਲੀ ਸੀ, ਇੱਕ ਏਰੀਏ ਦੇ ਬੰਦੇ ਇੱਕ ਥਾਂ ਤੇ ਵਸਾਏ ਤਾਂ ਕਿ ਇਹਨਾਂ ਦੀ ਰਿਸ਼ਤੇਦਾਰੀ ਭਾਈਚਾਰਾ ਨਾ ਟੁੱਟੇ, ਇਹਨੂੰ ਉਪਰਾ ਨਾ ਲੱਗੇ, ਤਾਂ ਵਸਾਏ ਸੀ ਦਿੱਲੀ ਤੱਕ ਹੀ, ਦਿੱਲੀ ਤੋਂ ਅੱਗੇ ਨਹੀਂ ਵਸਾਏ ਇਹਨਾਂ ਨੇ। ਕਿਉਂਕਿ ਥੋੜੀ ਜਿਹੀ ਦਿੱਕਤ ਇਹਦੇ 'ਚ ਇਹ ਆਉਂਦੀ ਸੀਗੀ ਕਿ ਜਿਹੜੇ ਆਏ, ਉਧਰੋਂ ਆਏ ਜਾਂ ਇੱਧਰੋਂ ਗਏ, ਉਹਨਾਂ ਦੇ ਦਿਲਾਂ 'ਚ ਕੁਛ ਕੜੱਤਣ ਸੀਗੀ, ਕਿਉਂਕਿ ਉਹਨਾਂ ਨੇ ਕੁਛ ਵੇਖਿਆ ਨਾ, ਕਿਸੇ ਨੇ ਅਟੈਕ ਕਰਤਾ, ਉਹਨਾਂ ਨੂੰ ਫਿਰ ਇਹੀ ਡਰ ਹੁੰਦਾ ਸੀ ਇਹ ਕੜੱਤਣ ਇੱਥੇ ਨਾ ਫੈਲਾਉਣ, ਜਿਹਦੇ ਨਾਲ ਕਿ ਫਿਰ ਇੱਥੇ ਦੰਗੇ ਹੋਣਗੇ। ਸੋ ਇਹਨਾਂ ਨੂੰ ਇਹੀ ਸੀਗਾ ਕਿ ਤੁਸੀਂ ਇਹਨਾਂ ਨੂੰ ਦਿੱਲੀ ਤੋਂ ਉਰੇ ਸਾਰਿਆਂ ਨੂੰ ਸੈਟਲ ਕਰ ਦਿਓ, ਤਾਂ ਪਟਿਆਲਾ, ਹਿਸਾਰ, ਸਰਸਾ, ਇਹ ਸਾਰੇ ਏਰੀਆ ਦੇ ਵਿੱਚ ਸੈਟਲ ਹੋਏ, ਲੁਧਿਆਣਾ, ਜਲੰਧਰ ਸਾਰੇ। ਔਰ ਇੱਥੇ ਸਾਡੇ ਤਾਂ ਕੋਟਕਪੂਰੇ ਤਾਂ ਜਿਹੜੇ ਖਾਸ ਕਰਕੇ ਇੱਥੋਂ ਦੇ ਪ੍ਰਧਾਨ ਰਹੇ ਆ, ਉਹ ਪਾਕਿਸਤਾਨ ਤੋਂ ਹੀ ਆਏ ਹੋਏ ਸੀਗੇ, ਕਾਫੀ ਲੰਮਾ, ਸਭ ਤੋਂ ਲੰਮਾ ਅਰਸਾ ਹੋ ਰਹੇ ਨੇ ਇੱਥੇ। ਸਰਦਾਰ ਅਜਮੇਰ ਸਿੰਘ ਜੀ ਰਹੇ, ਕਾਲਾ ਰਾਮ ਜੀ ਰਹੇ, ਇਹ ਦੋਨੇ ਪਾਕਿਸਤਾਨ ਤੋਂ ਮਾਈਗ੍ਰੇਟ ਹੋ ਕੇ ਆਏ। ਠੀਕ। ਇੱਥੇ ਸਾਡੇ ਨਾਲ ਇੱਕ ਮੈਡਮ ਨੇ, ਉਹਨਾਂ ਨੇ ਕਿਹਾ ਕਿ ਪ੍ਰਦੀਪ ਕੌਰ ਨੇ, ਉਹਨਾਂ ਨੇ ਕਿਹਾ ਕਿ ਕੋਟਕਪੂਰੇ ਦਾ ਆਟਾ ਚਿਕਨ ਵੀ ਬੜਾ ਫੇਮਸ। ਹਾਂ, ਉਹ ਹੁਣ ਹੋਇਆ ਪਿਛਲੇ ਕੁਝ 8-10 ਸਾਲਾਂ ਤੋਂ ਆਟਾ ਚਿਕਨ ਬਹੁਤ ਮਸ਼ਹੂਰ ਹੈ। ਉਹ ਮੁਰਗੇ ਦੇ ਵਿੱਚ ਕਾਜੂ ਬਦਾਮ ਭਰ ਕੇ ਤੇ ਫਿਰ ਉਹਨੂੰ ਰੋਸਟ ਕਰਦੇ ਆ, ਉਹ ਵੀ ਬਹੁਤ ਦੂਰ ਤੱਕ ਮਸ਼ਹੂਰ ਹੋ ਰਿਹਾ। ਮੈਂ ਇਵਨ ਮੇਰੀ ਬੇਟੀ ਗਈ ਹੈ ਛੋਟੀ ਬੰਬੇ, ਤਾਂ ਉੱਥੇ ਕਿਸੇ ਨੇ, ਉਹਨੇ ਦੱਸਿਆ ਵੀ ਉੱਥੋਂ ਦਾ ਇੱਕ ਅਖਬਾਰ ਬੰਬੇ ਮਿਰਰ ਨਿਕਲਦਾ, ਉਹਦੇ ਵਿੱਚ ਕਿਸੇ ਨੇ ਐਡਵਰਟਾਈਜ਼ਮੈਂਟ ਦਿੱਤੀ ਕਿ ਹੁਣ ਤੁਹਾਨੂੰ ਆਟਾ ਚਿਕਨ ਖਾਣ ਵਾਸਤੇ ਕੋਟਕਪੂਰੇ ਜਾਣ ਦੀ ਲੋੜ ਨਹੀਂ, ਬੰਬਈ ਤੋਂ ਹੀ ਮਿਲਦਾ। ਉਹ ਕਹਿੰਦੇ ਮੈਨੂੰ ਬੜਾ ਚੰਗਾ ਲੱਗਿਆ ਵੀ ਕੋਟਕਪੂਰੇ ਦੀ ਇੰਨੀ ਮਸ਼ਹੂਰ ਆਟਾ ਚਿਕਨ ਦੀ। ਠੀਕ। ਤੇ ਸਰ, ਤੁਸੀਂ ਉਹ ਜਿਹੜੀ ਹਵੇਲੀ ਦੀ ਸਾਨੂੰ ਤਸਵੀਰ ਭੇਜੀ ਸੀ, ਔਰ ਅਸੀਂ ਉਹ ਪੋਸਟਰ 'ਚ ਵੀ ਲਈ ਸੀ ਇੱਕ ਸਾਈਡ ਤੇ, ਤੇ ਥੋੜਾ ਜਿਹਾ ਸਰ ਉਸ ਹਵੇਲੀ ਦੇ ਹਵਾਲੇ ਨਾਲ ਅਗਰ ਤੁਸੀਂ ਦੱਸੋ। ਇੱਥੇ ਅਮਨਦੀਪ ਕੋਰੀ ਹੋਰੀ ਵੀ ਉਹਦੀ ਗੱਲ ਕਰ ਰਹੇ ਨੇ, ਤੇ ਉਹਦੇ ਹਵਾਲੇ ਨਾਲ ਥੋੜੀ ਜਿਹੀ ਗੱਲ। ਉਹ ਇੱਥੋਂ ਦੀ ਉੱਚੀ ਹਵੇਲੀ ਕਹਿੰਦੇ ਆ ਉਸਨੂੰ, ਕਿਉਂਕਿ ਉਹ ਥੋੜੇ ਬੜੇ ਉੱਚੇ ਪਲੇਟਫਾਰਮ ਦੇ ਉੱਤੇ ਬਣੀ ਹੋਈ ਹੈ, ਇਸ ਕਰਕੇ ਉੱਚੀ ਹਵੇਲੀ ਕਹਿੰਦੇ। ਉਹ ਮਾਰਵਾੜੀ ਫੈਮਿਲੀ ਸੀਗੀ, ਜਦੋਂ ਫਰੀਦਕੋਟ ਦੇ ਰਾਜੇ ਨੇ ਕੋਟਕਪੂਰਾ ਮੰਡੀ ਵਸਾਈ, ਤਾਂ ਉਸ ਤੋਂ ਜਿਹੜੇ ਰਾਜਸਥਾਨ ਦੇ ਕੁਝ ਮਾਰਵਾੜੀ ਸੇਠ ਸੀ, ਉਹਨਾਂ ਨੂੰ ਇਨਵਾਈਟ ਕੀਤਾ ਵੀ ਮੰਡੀ ਵਸਾਉਣ ਵਾਸਤੇ, ਵੀ ਤੁਸੀਂ ਸ਼ਾਹੂਕਾਰਾ ਕਰੋ, ਕਿਸਾਨਾਂ ਨੂੰ ਕਰਜ਼ੇ ਦੇਣੇ ਜਾਂ ਹੋਰ ਜੋ ਸਾਰਾ ਉਹ ਤੁਸੀਂ ਕਰਨਾ। ਤਾਂ ਉਹ ਰਾਜਸਥਾਨ ਤੋਂ ਜਿਹੜੇ ਲੋਕ ਇੱਥੇ ਆ ਕੇ ਵਸੇ, ਉਹਨਾਂ ਨੇ ਫਿਰ ਉਹ ਆਪਦਾ ਆਰਕੀਟੈਕਚਰਲ ਸਟਾਈਲ ਵੀ ਉਹੀ, ਜਿਸ ਤਰ੍ਹਾਂ ਦੀਆਂ ਰਾਜਸਥਾਨ 'ਚੋਂ ਹਵੇਲੀਆਂ ਬਣਾਉਂਦੇ ਸਨ, ਉਸੇ ਤਰ੍ਹਾਂ ਦੀਆਂ ਹਵੇਲੀਆਂ ਹੀ ਉਹਨਾਂ ਨੇ ਇੱਥੇ ਆ ਕੇ ਵੀ ਬਣਾਈਆਂ। ਤਾਂ ਉਹ ਇੱਕ ਫੈਮਿਲੀ ਉਹਨਾਂ ਵਿੱਚੋਂ ਉਹ ਹੈਗੀ ਹੈ
ਬਾਕੀ ਹੋਰ ਵੀ ਸੀਗੀਆਂ ਬਿਲਡਿੰਗਾਂ ਲੇਕਿਨ ਢਾਹਤੀਆਂ ਲੋਕਾਂ ਨੇ। ਇਹ ਲਾਸਟ ਇਹੀ ਬਚੀ ਹੋਈ ਹੈ, ਇਹ ਲక్ష్మణ ਦਾਸ ਦੀ ਹਵੇਲੀ ਵਾਲੀ, ਇਹ ਔਰ ਪੂਰੀ ਤਰ੍ਹਾਂ ਮੇਨਟੇਨ ਕੀਤੀ ਹੋਈ ਹੈ, ਜਿਸ ਤਰ੍ਹਾਂ ਪੁਰਾਣੇ ਰੂਪ ਚ ਸੀਗੀ ਉਸ ਤਰ੍ਹਾਂ ਹੈਗੀ। ਜੀ ਸਰ, ਤੁਹਾਡਾ ਬਹੁਤ ਸ਼ੁਕਰੀਆ। ਅੱਜ ਤੁਸੀਂ ਇੱਕ ਬੜਾ ਹੀ ਖੂਬਸੂਰਤ ਲੈਕਚਰ ਸਾਡੇ ਨਾਲ ਡਿਸਕਸ ਕੀਤਾ ਸੀ। ਕੋਟਕਪੂਰਾ ਤੁਹਾਡੇ ਰਾਹੀਂ ਵੇਖਿਆ ਔਰ ਬੜਾ ਮਜ਼ਾ ਆਇਆ। ਇੱਥੇ ਉਪਿੰਦਰ ਸੇਖੂ ਜੀ ਨੇ, ਉਹਨਾਂ ਨੇ ਆਖਿਆ ਕਿ ਨਹੀਂ, ਮਾਲਵਾ ਦੇ ਜਿਹੜੇ ਜੱਟੀਆਂ ਨੇ ਉਹ ਵੀ ਬੜੀਆਂ ਸਟਰੋਂਗ ਨੇ, ਐਸੀ ਕੋਈ ਗੱਲ ਨਹੀਂ ਹੈ। ਜੀ ਬਿਲਕੁਲ ਬਿਲਕੁਲ ਜੀ, ਅਸੀਂ ਸਾਰੇ ਹੀ ਚੰਗੇ, ਸਾਰੇ ਹੀ ਸੋਹਣੇ, ਸਾਰੇ ਵਧੀਆ। ਔਰ ਬਹੁਤ ਨਹੀਂ ਅਸੀਂ ਮੱਝ ਵਾਲੇ ਤਕੜੇ ਸਰੀਰ ਹੁੰਦੇ ਜੀ ਸਰ, ਤੇ ਸਰ ਬਹੁਤ ਜ਼ਬਰਦਸਤ, ਬੜਾ ਮਜ਼ਾ ਆਇਆ। ਤੇ ਜਿਹੜੇ ਦੋਸਤ ਸਾਡੇ ਨਾਲ ਇੱਥੇ ਮੌਜੂਦ ਨੇ ਉਹ ਪਲੀਜ਼ ਕਮੈਂਟ ਕਰ ਦੇਣ। ਤੇ ਸਰ ਤੁਸੀਂ ਕਮੈਂਟ ਵੇਖ ਲੈਣਾ, ਕੋਈ ਅਗਰ ਕੁਐਸਚਨ ਰਹਿ ਗਿਆ ਹੋਏ ਜਾਂ ਕੋਈ ਗੱਲ ਸਾਂਝੀ ਕਰਨਾ ਚਾਹੁੰਦੇ ਹੋ ਤੇ ਤੁਸੀਂ ਜ਼ਰੂਰ ਸਰ ਕਰ ਲੈਣਾ। ਤੇ ਜਿਹੜੇ ਦੋਸਤ ਇੱਥੇ ਹੈ ਨੇ ਉਹ ਵੀ ਹਰਦੀਪ ਕੌਰ ਵੜੈਚ ਜੀ ਹੋਰਾਂ ਦਾ ਵੀ ਕੁਐਸਚਨ ਹੈ, ਉਹ ਉਹਨਾਂ ਨੇ ਵੀ ਪੁੱਛਿਆ, ਉਹਨਾਂ ਨਾਲ ਵੀ ਤੁਸੀਂ ਜ਼ਰਾ ਕਰ ਲੈਣਾ। ਸਾਰੇ ਦੋਸਤਾਂ ਦੇ ਕਾਫੀ ਸਾਰੀਆਂ ਗੱਲਾਂ ਨੇ, ਸੋ ਅਸੀਂ ਜਿਹੜਾ ਹੈ ਉਹਨੂੰ ਡਿਸਕਸ ਤੁਸੀਂ ਵੇਖ ਲੈਣਾ। ਤੇ ਸਰ ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ ਜਨਾਬ ਦੀ, ਬਹੁਤ ਬਹੁਤ ਮਿਹਰਬਾਨੀ। ਬਹੁਤ ਤੁਹਾਡਾ ਸ਼ੁਕਰੀਆ, ਥੈਂਕ ਯੂ। बहुत शुक्रिया सारे दोस्तों का। और क्वेश्चन आंसर थोड़े घट ले गए और ਉਹਦੇ ਲਈ ਮਾਜ਼ਰਤ, ਬਿਕੋਜ਼ ਟਾਈਮ ਥੋੜਾ ਜਿਹਾ ਅੱਜ ਘੱਟ ਸੀ। ਅੱਜ 2 ਪ੍ਰੋਗਰਾਮ ਨੇ, ਅੱਜ ਇੱਕ ਤੇ ਹੁਣ ਗੁਜ਼ਰ ਗਿਆ ਔਰ ਇਹਦੇ ਤੋਂ ਬਾਅਦ ਰਾਤੀ 9 ਵਜੇ ਜਿਹੜਾ ਹੈ ਉਹ ਅਸੀਂ ਗੁਰਿੰਦਰ ਮਾਰ ਹੋਰਾਂ ਦੇ ਨਾਲ ਜਿਹੜਾ ਉਹ ਗੱਲਬਾਤ ਕਰਾਂਗੇ ਹਿਸਟਰੀ ਲੈਕਚਰ ਸੀਰੀਜ਼ ਦਾ ਜਿਹੜਾ ਲੈਕਚਰ ਹੈ ਉਹਦੇ ਵਿੱਚ। ਤੇ ਤੁਹਾਡੇ ਸਾਰੇ ਦੋਸਤਾਂ ਨੂੰ ਰਿਕੁਐਸਟ ਹੈ ਕਿ ਤੁਸੀਂ ਉੱਥੇ ਵੀ ਆਣਾ। ਸੋ ਅੱਜ ਦੀ ਜਿਹੜੀ ਇਹ ਅਸੀਂ ਸਿਟੀ ਐਜ਼ ਇਟ ਵਾਸ ਦਾ ਜਿਹੜਾ ਗੱਲਬਾਤ ਸ਼ੁਰੂ ਕੀਤੀ ਹੈ, ਇਹ ਅਸੀਂ ਇੱਕ ਸ਼ਹਿਰ ਈਸਟ ਤੋਂ ਔਰ ਇੱਕ ਵੈਸਟ ਤੋਂ ਲੈ ਰਹੇ ਹਾਂ। ਤੇ ਆਉਣ ਵਾਲੇ ਦਿਨਾਂ 'ਚ ਹੁਣ ਅਸੀਂ ਅਗਲਾ ਸ਼ਹਿਰ ਜਿਹੜਾ ਹੈ ਉਹ ਜਿਹੜੀ ਹੈ ਉਹ ਵੈਸਟ ਸਾਈਡ ਤੋਂ ਜਿਹੜਾ ਪਾਕਿਸਤਾਨੀ ਪੰਜਾਬ ਹੈ ਉਹਦੇ ਤੋਂ, ਇੱਕ ਇੰਡੀਅਨ ਪੰਜਾਬ ਤੋਂ, ਇੱਕ ਪਾਕਿਸਤਾਨੀ ਪੰਜਾਬ ਤੋਂ, ਈਸਟ ਪੰਜਾਬ, ਵੈਸਟ ਪੰਜਾਬ, ਦੋਵੇਂ ਪੰਜਾਬਾਂ ਦੇ ਜਿਹੜੇ ਸ਼ਹਿਰ ਨੇ ਅਸੀਂ ਉਹਨਾਂ ਨੂੰ ਉਹਨਾਂ ਦੇ ਇਸ ਤਰ੍ਹਾਂ ਪੀਪਲਸ ਹਿਸਟਰੀ ਦੇ ਜਾਂ ਉਹਨਾਂ ਦੀ ਜਿਹੜੀ ਆਰਕੀਓਲੋਜਿਸਟ, ਆਰਟ ਹਿਸਟਰੀ ਦੇ ਜਿਹੜੇ ਸਾਡੇ ਸੀਨੀਅਰ ਪ੍ਰੋਫੈਸਰਸ ਨੇ ਉਹਨਾਂ ਦੇ ਰਾਹੀਂ ਅਸੀਂ ਇਹਨਾਂ ਸ਼ਹਿਰਾਂ ਦੇ ਆਰਕਾਈਵ ਜਿਹੜਾ ਬਣਾਉਣਾ ਚਾਹ ਰਹੇ ਹਾਂ, ਉਹ ਬਣਦੇ ਰਹਿਣਗੇ। ਔਰ ਨਾਲ ਦੀ ਨਾਲ ਜਿਹੜੇ ਸਾਡੇ ਦੋਸਤ ਅੱਜ ਕੱਲ੍ਹ COVID-19 ਦੀ ਵਜ੍ਹਾ ਤੋਂ ਸਾਡੇ ਇੱਧਰ ਵੀ ਔਰ ਪੂਰੀ ਦੁਨੀਆ 'ਚ ਜਿਹੜਾ ਇੱਕ ਵੇਵ ਆਈ, ਉਹਦੇ ਤੋਂ ਲੋਕ ਸਾਰੇ ਘਰਾਂ 'ਚ ਬੰਦ ਨੇ ਔਰ ਜਾਣ ਆਉਣ ਦਾ ਕੋਈ ਰਾਹ ਨਹੀਂ। ਪਰ ਉਹਦੇ 'ਚੋਂ ਵੀ ਅਸੀਂ ਇੱਕ ਰਾਹ ਇਹ ਕੱਢਿਆ ਕਿ ਅਸੀਂ ਇਹਦੇ ਵਿੱਚ ਹੀ ਬਹਿ ਕੇ ਅਸੀਂ ਆਪਸ ਦੇ ਵਿੱਚ ਗੱਲ ਕਰਕੇ ਹਿਸਟੋਰੀਅਨਸ, ਆਰਕੀਓਲੋਜਿਸਟ, ਸੋਸ਼ਲ ਸਾਇੰਟਿਸਟ ਔਰ ਸਾਰੇ ਲੋਕੀ ਜਿਹੜੇ ਵੀ ਇਸ ਚੀਜ਼ ਦੇ ਨਾਲ ਜੁੜੇ ਨੇ ਜਾਂ ਇਹਨੂੰ ਪਸੰਦ ਕਰਦੇ ਨੇ, ਉਹ ਕਮ ਅਜ਼ ਕਮ ਗੱਲਾਂ ਬਾਤਾਂ ਰਹੀ ਜਾਂ ਉਸ ਪੂਰੀ ਤਾਰੀਖ ਰਹੀ ਜਿਹੜਾ ਹੈ ਨਾ ਉਹ ਪੂਰੇ ਸ਼ਹਿਰ ਨੂੰ ਵੇਖ ਸਕਣ ਇਹ ਕਿੱਦਾਂ ਸੀ, ਕਲਚਰ ਕਿੱਦਾਂ ਸੀ, ਕਿੱਦਾਂ ਕੰਜ਼ਰਟ ਕਲਚਰ ਸਨ ਸਾਡੇ, ਰਲ ਮਿਲ ਰਹਿੰਦੇ ਸੀ ਜਾਂ ਕੀ ਹੋਇਆ ਜਾਂ ਕਿਸ ਤਰ੍ਹਾਂ ਇਹ ਸਾਰਾ ਉੱਥੇ ਕਿਹੜੇ ਮੋਨੂਮੈਂਟ ਸਨ, ਕਿੱਦਾਂ ਅੱਜ ਉਹ ਮੌਜੂਦ ਨੇ। ਮੈਂ ਪ੍ਰੋਫੈਸਰ ਸੁਖਦੇਵ ਸੋਲ ਹੋਰਾਂ ਦੀ ਗੱਲ ਕਰਾਂਗਾ, ਉਹਨਾਂ ਨੇ ਬੜਾ ਖੂਬਸੂਰਤ ਇੱਕ ਗੱਲ ਕਹੀ ਸੀ ਕਿ ਜਿਹੜੇ ਮਹੱਲੇ ਸਨ ਪਹਿਲੇ ਜੋ ਨਾਂ ਸਨ ਉਹਨਾਂ ਦੀ ਔਰ ਅੱਜ ਕੀ ਨਾਂ ਨੇ ਔਰ ਕਿਸ ਤਰ੍ਹਾਂ ਉਹ ਸ਼ਹਿਰ ਦੇ ਵਿੱਚ ਲੋਕ ਰਹਿੰਦੇ ਸਨ, ਉਹ ਸਾਰੀ ਦੀ ਸਾਰੀ ਚੀਜ਼ਾਂ ਅਸੀਂ ਕਲੈਕਟ ਕਰਨਾ ਚਾਹ ਰਹੇ ਹਾਂ। ਔਰ ਕਲੈਕਟ ਅਸੀਂ ਕਰਨਾ ਚਾਹ ਰਹੇ ਹਾਂ ਆਪਣੇ ਸਕਾਲਰਸ ਦੇ ਥਰੂ, ਇੱਕ ਅਥੈਂਟਿਕ ਸੋਰਸ ਦੇ ਨਾਲ, ਇੱਕ ਅਥੈਂਟਿਕ ਹਿਸਟਰੀ ਦੇ ਨਾਲ ਅਸੀਂ ਇਹ ਸਾਰਾ ਚੀਜ਼ਾਂ ਨੂੰ ਕਲੈਕਟ ਕਰਨਾ ਚਾਹ ਰਹੇ ਹਾਂ। ਔਰ ਤੁਸੀਂ ਵੇਖਿਆ ਕਿ ਬਹੁਤ ਸਾਰਾ ਕੁਝ ਸਾਨੂੰ ਮਿਲਦਾ ਹੈ ਇੰਟਰਨੈਟ ਦੇ ਉੱਪਰ, ਹਰ ਸ਼ਹਿਰ ਦੇ ਨਾਲ ਰਿਲੇਟਡ ਬਹੁਤ ਅੱਛਾ ਵੀ, ਬਹੁਤ ਵਧੀਆ ਵੀ ਮਿਲਦਾ ਹੈ। ਪਰ ਸਾਡੇ ਹਿਸਟਰੀ ਔਰ ਸਮਝ ਲਓ ਕਿ ਆਰਕੀਟੈਕਚਰ ਦੇ ਲੋਕਾਂ ਦਾ ਇਹ ਹੁੰਦਾ ਹੈ ਕਿ ਅਸੀਂ ਉਸ ਨੂੰ ਇੱਕ ਰੈਫਰੈਂਸ ਦੇ ਥਰੂ ਇੱਕ ਸਾਇੰਟੀਫਿਕਲੀ ਚੀਜ਼ਾਂ ਨੂੰ ਵੇਖਣ ਦੀ ਕੋਸ਼ਿਸ਼ ਕਰਨੀ। ਸੋ ਉਸ ਲੋੜ ਨੂੰ ਪੂਰਨ ਲਈ ਅਸਾਂ ਇੱਕ ਇਹ ਪ੍ਰੋਗਰਾਮ ਜਿਹੜਾ ਨਾ ਉਹ ਸ਼ੁਰੂ ਕੀਤਾ ਸੀ। ਸੋ ਅੱਜ ਸਾਡਾ ਇਹ ਦੂਜਾ ਪ੍ਰੋਗਰਾਮ ਹੈ। ਪਹਿਲਾ ਅਸੀਂ ਪ੍ਰੋਗਰਾਮ ਅਟਕ ਤੇ ਕੀਤਾ ਸੀ ਔਰ ਦੂਸਰਾ ਅੱਜ ਕੋਟਕਪੂਰਾ ਤੇ ਕੀਤਾ। ਹੁਣ ਅਸੀਂ ਅਗਲਾ ਜਿਹੜਾ ਸ਼ਹਿਰ ਹੈ ਉਹ ਅਸੀਂ ਕੱਲ ਜਾਂ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਅਨਾਉਂਸ ਕਰ ਦਿਆਂਗੇ। ਔਰ ਬਿਲਕੁਲ ਉਹ ਜਿਹੜਾ ਹੈ ਉਹ ਵੈਸਟ ਪੰਜਾਬ ਤੋਂ ਹੋਏਗਾ, ਜਿਹੜਾ ਪਾਕਿਸਤਾਨੀ ਪੰਜਾਬ ਹੈ ਉਹਦੇ ਤੋਂ ਕੋਈ ਸ਼ਹਿਰ ਜਾਂ ਕੋਈ ਇਲਾਕਾ, ਕਿਉਂਕਿ ਇਹਦੇ ਵਿੱਚ ਇੱਕ ਚੀਜ਼ ਸੀ ਜਿਹੜੀ ਸਿਟੀ ਐਜ਼ ਇਟ ਵਾਸ ਪ੍ਰੋਗਰਾਮ ਨੂੰ ਡਿਜ਼ਾਈਨ ਕਰਦਿਆਂ ਰੱਖੀ ਗਈ। ਉਹ ਇਹ ਸੀ ਕਿ ਕੁਝ ਐਸੇ ਪਿੰਡ ਜਿਹੜੇ ਸ਼ਹਿਰ ਬਣੇ ਔਰ ਉਹਨਾਂ ਤੋਂ ਵੱਖ ਸ਼ਹਿਰ ਤੇ ਵੱਡੇ ਹੋ ਗਏ, ਪਰ ਜਿਹੜੇ ਪਿੰਡ ਤਰੀਖੀ ਸਨ ਉਹ ਭੁੱਲ ਗਏ ਔਰ ਉਹਨਾਂ ਦੇ ਵਿੱਚ ਬਹੁਤ ਕੁਝ ਸੀ ਜਿਹੜਾ ਉਹ ਯਾਦ ਨਹੀਂ ਰਿਹਾ। ਤੇ ਇਸ ਲਈ ਅਸੀਂ ਅਗਰ ਇੱਥੇ ਸਰਗੋਦਾ ਦੀ ਗੱਲ ਕਰੀਏ, ਸਾਡੇ ਇੱਧਰ ਸਰਗੋਦਾ ਬੜਾ ਮਸ਼ਹੂਰ ਹੈ, ਪਰ ਭੇਰਾ ਜਿਹੜਾ ਉਹਦੀ ਇੱਕ ਆਪਣੀ ਤਰੀਕੀ ਸੀ ਤੇ ਉਹ ਘੱਟ ਰਹਿ ਗਿਆ। ਸੋ ਅਸੀਂ
ਇਸ ਚੀਜ਼ ਤੋਂ ਵੀ ਉੱਠ ਕੇ ਕਿ ਸ਼ਹਿਰਾਂ ਦੀ ਨੋ ਡਾਊਟ ਅਸੀਂ ਉਹਨਾਂ ਨੂੰ ਕਰਾਂਗੇ ਕਵਰ, ਲੇਕਿਨ ਉਹਦੇ ਨਾਲ ਜਿਹੜੇ ਪਿੰਡ ਸਨ, ਜਿਹੜੀ ਉਹਨਾਂ ਦੀ ਬੁਨਿਆਦ ਸੀ ਜਾਂ ਜਿਨ੍ਹਾਂ ਦਾ ਕੋਈ ਹਿਸਟਰੀ ਦੇ ਨਾਲ ਤਲਕ ਹੈ ਉਸ ਪੂਰੇ ਇਲਾਕੇ ਦਾ, ਸੋ ਅਸੀਂ ਉਹਨਾਂ ਨੂੰ ਵੀ ਲੈ ਕੇ ਨਾਲ ਨਾਲ ਚੱਲਾਂਗੇ ਤੇ ਇਹ ਇੱਕ ਜਿਹੜਾ ਹੈ ਨਾ ਸਾਡਾ ਸਿਲਸਿਲਾ ਚੱਲਦਾ ਰਹੇਗਾ। ਸੋ ਸਾਰੇ ਦੋਸਤਾਂ ਨੂੰ ਇਹ ਰਿਕੁਐਸਟ ਹੈ ਕਿ ਪਲੀਜ਼ ਤੁਸੀਂ ਜਿਹੜਾ ਹੈ ਉਹ ਕਮੈਂਟ ਜ਼ਰੂਰ ਕਰਨਾ, ਆਪਣੇ ਨੂੰ ਸ਼ੇਅਰ ਵੀ ਕਰ ਦੇਣਾ, ਔਰ YouTube ਤੇ ਵੀ ਤੁਸੀਂ ਕਮੈਂਟ ਕਰਨਾ, ਸ਼ੇਅਰ ਕਰਨਾ ਔਰ ਲਾਈਕ ਵੀ ਕਰ ਦੇਣਾ ਜੇ ਤੁਹਾਨੂੰ ਚੰਗਾ ਲੱਗੇ ਤੇ। तो मिलने हैं जी राती 9 बजे पाकिस्तान टाइम के मुताबिक और 9:30 बजे इंडियन टाइम के मुताबिक गल्लां करांगे कुछ जिहड़ियां साडे आर्टिफैक्ट्स पंजाब यूरोप पहुंचे, किद्दां पहुंचे और अजकल कुछ इत्थों गया उस पूरे पीरियड दे विच ਉਹਨੂੰ ਵੇਖਾਂਗੇ ਵੀ। ਅੱਜ ਬੜੀ ਖੂਬਸੂਰਤ ਪ੍ਰੈਜੈਂਟੇਸ਼ਨ ਵੀ ਹੋਏਗੀ, ਅਸੀਂ ਉਹਨਾਂ ਨੂੰ ਉਹਨਾਂ ਦੀ ਵੀਡੀਓ, ਉਹਨਾਂ ਦੀਆਂ ਤਸਵੀਰਾਂ ਵੀ ਵੇਖ ਪਾਵਾਂਗੇ ਔਰ ਨਾਲ ਦੀ ਨਾਲ ਉਹਨਾਂ ਤੇ ਜਿਹੜੀ ਗੱਲਬਾਤ ਤੇ ਚਰਚਾ ਵੀ ਹੋਏਗੀ। ਸੋ ਸਾਰੇ ਦੋਸਤਾਂ ਨੂੰ ਰੱਬ ਰਾਖਾ, ਮਿਲਨੇ ਆ ਰਾਤੀ 9 ਵਜੇ।